ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ IndozTv ਆਸਟ੍ਰੇਲੀਆ ਤੇ ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਨੇ ਆ, ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਆਪਣੀ ਸਮਝ ਦੇ ਮੁਤਾਬਕ ਟੀਕਾ ਟਿੱਪਣੀ ਵਿਚਾਰ ਚਰਚਾ ਕਰਦੇ ਆ ਤੇ ਨਾਲ ਦੀ ਨਾਲ ਤੁਸੀਂ ਆਪਣਾ ਹਿੱਸਾ ਪਾਉਂਦੇ ਹੋ ਆਪਣੀਆਂ ਟਿੱਪਣੀਆਂ ਦੇ ਰੂਪ 'ਚ, ਆਪਣੇ ਸਵਾਲਾਂ ਦੇ ਰੂਪ 'ਚ। ਸੋ ਅੱਜ ਵੀ ਤੁਸੀਂ ਉਸੇ ਤਰੀਕੇ ਨਾਲ ਆਪਣੇ ਯੋਗਦਾਨ ਇਸ ਪ੍ਰੋਗਰਾਮ 'ਚ ਪਾਇਓ, ਆਪਣਾ ਸਵਾਲ ਆਪਣੀ ਲਗਾਤਾਰ ਟਿੱਪਣੀਆਂ ਕਰਕੇ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਿਓ। ਪਰ ਉਸ ਤੋਂ ਪਹਿਲਾਂ ਉਹ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ IndozTv ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਦਲਜੀਤ ਜੀ ਚਿਹਰੇ ਤੇ ਚਮਕ ਬਹੁਤ ਹੈ, ਵੈਲੈਂਟਾਈਨ ਡੇ ਦਾ ਅਸਰ ਹੈ ਜਾਂ ਨਹੀਂ? ਇਹ ਤਾਂ ਤੁਸੀਂ ਹੁਣ ਵਿਅੰਗ ਕੀਤਾ, ਮਜ਼ਾਕ ਕੀਤਾ। ਨਹੀਂ ਚਮਕ ਹੈਗੀ ਅੱਜ, ਚਾਹੇ ਸਾਡੇ ਦੋਸਤ ਟਿੱਪਣੀਆਂ ਕਰਕੇ ਦੱਸ ਦੇਣਗੇ। ਇਹ ਮੈਨੂੰ ਲੱਗਦਾ ਵੈਲੈਂਟਾਈਨ ਡੇ ਦਾ ਅਸਰ ਨਹੀਂ। ਇਹਦੇ ਵਿੱਚ ਆਪਣਾ ਜਿਹੜਾ ਟੈਕਨੀਕਲ ਸਟਾਫ ਆ ਨਾ, ਸ਼ਰਨ ਤੇ ਕਮਲ, ਸ਼ਾਇਦ ਉਹਨਾਂ ਨੇ ਅੱਜ ਲਾਈਟਾਂ ਪਾ ਦਿੱਤੀਆਂ ਆ। ਤੇ ਮੈਂ ਗੁਜ਼ਾਰਿਸ਼ ਅੱਗੇ ਤੋਂ ਵੀ ਉਹਨਾਂ ਦੇ ਫਿਰ ਅੱਗੇ ਇਹੀ ਕਰ ਦਿਆ ਕਰਾਂਗੇ, ਇਹ ਲਾਈਟ ਗਲੋ ਬਣਿਆ ਰਵੇ ਜੀ। ਤੇ ਆਪਾਂ ਦਲਜੀਤ ਜੀ ਜਿੱਦਾਂ ਗੱਲ ਕੀਤੀ ਕਿ 14 ਤਰੀਕ ਆ, ਵੈਲੈਂਟਾਈਨ ਡੇ ਆ। ਵੈਸੇ ਤਾਂ ਕਿਹਾ ਜਾਂਦਾ ਕਿ ਇਹ ਗੋਰਿਆਂ ਦਾ ਤਿਉਹਾਰ ਆ, ਗੋਰਿਆਂ ਦੇ ਵਿੱਚ ਬਹੁਤ ਫੇਮਸ ਆ, ਪਰ ਆਪਣੇ ਦੇਸ਼ 'ਚ ਵੀ ਇਹਦੀ ਰੰਗਤ ਕਾਫੀ ਪਿਛਲੇ ਕਈ ਸਾਲਾਂ ਤੋਂ ਚੜ੍ਹਦੀ ਆ ਰਹੀ ਹੈ। ਤੇ ਸਾਡੇ ਸ਼ਿਵ ਸੈਨਾ ਵਾਲੇ ਜਿਹੜੇ RSS ਵਾਲੇ, ਉਹ ਵੀ ਡਾਂਗਾਂ ਨੂੰ ਤੇਲ ਲਾਈ ਬੈਠੇ ਹੁੰਦੇ ਆ ਪਾਰਕਾਂ ਦੇ ਵਿੱਚ। ਇਹਦੇ ਬਾਰੇ ਥੋੜੀ ਜਿਹੀ ਗੱਲ ਕਰੀਏ। ਦੇਖੋ, ਇਹ ਤਿਉਹਾਰ ਤੁਹਾਡੀ ਗੱਲ ਸਹੀ ਆ ਕਿ ਬਾਹਰ ਇੱਧਰ ਕਾਫੀ ਹੈਗਾ। ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਸ਼ਾਪਿੰਗ ਕੰਪਲੈਕਸ ਆ ਅੱਜ, ਉਹਨਾਂ ਦੇ ਵਿੱਚ ਕਾਫੀ ਅੱਜ ਭੀੜ ਭੜੱਕਾ ਵੀ ਆ ਜੀ। ਖਾਸ ਤੌਰ ਦੇ ਉੱਤੇ ਇਹਨੂੰ ਪਿਆਰ ਦਾ ਦਿਨ ਵੈਲੈਂਟਾਈਨ ਡੇ ਨੂੰ ਮੰਨਿਆ ਜਾਂਦਾ ਜੀ। ਪਰ ਸਾਡੀ ਇਹ ਤਰਾਸਦੀ ਰਹਿੰਦੀ ਆ ਕਿ ਅਸੀਂ ਕਿਸੇ ਚੀਜ਼ ਨੂੰ ਫੜ ਕੇ ਬਹਿ ਜਾਂਦੇ ਆ ਤੇ ਉਹਦਾ ਇਤਿਹਾਸ ਜਾਣੇ ਦੇ ਬਿਨਾਂ ਅਸੀਂ ਆਪਣੀ ਟੀਕਾ ਟਿੱਪਣੀ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਆ। RSS ਦੀ ਤੁਸੀਂ ਗੱਲ ਕੀਤੀ, ਸ਼ਿਵ ਸੈਨਾ ਦੀ ਗੱਲ ਕੀਤੀ ਆ। ਅੱਜ ਇਹਨਾਂ ਨੇ ਪੂਰੇ ਪਾਰਕਾਂ ਦੇ ਵਿੱਚ ਗੇੜੇ ਮਾਰਨੇ ਆ। ਆਪਣਾ ਕਰੈਕਟਰ ਨਹੀਂ ਇਹਨਾਂ ਨੇ ਦੇਖਣਾ, ਦੂਜੇ ਦਾ ਸਾਰਾ ਕਰੈਕਟਰ ਜਿਹੜਾ ਆ ਕੱਢਣਾ। ਬਿਲਕੁਲ। ਪਰ ਆਪਾਂ ਵੈਲੈਂਟਾਈਨ ਡੇ ਕਿਉਂ ਮਨਾਇਆ ਜਾਂਦਾ, ਇਹਦੇ ਬਾਰੇ ਆਪਾਂ ਜੇ ਇਤਿਹਾਸ ਵੱਲ ਦੇਖੀਏ, ਸੇਂਟ ਵੈਲੈਂਟਾਈਨ ਦੇ ਨਾਂ ਦੇ ਉੱਤੇ ਮਨਾਇਆ ਜਾਂਦਾ, ਜਿਹੜਾ ਕਿ ਇੱਕ ਸੰਤ ਹੋਇਆ, ਕ੍ਰਿਸਚੀਅਨ ਜੀ, ਈਸਾਈ ਸੰਤ ਸੀ, ਜਿਹੜਾ ਕਿ ਰੋਮਨ ਇੰਪਾਇਰ ਜਿਹੜਾ ਸੀ, ਉਹਦੇ ਰੋਮਨ ਸਲਤਨਤ ਆਪਾਂ ਕਹਿ ਦਈਏ, ਉਹਦੇ ਵਿੱਚ ਇਹ ਸੰਤ ਸੀ, ਜਾਣੀ ਇੱਕ ਪਾਦਰੀ ਕਹਿ ਲਈਏ। ਉਸ ਵੇਲੇ ਇਹ ਕੰਮ ਕਰਦਾ ਸੀ ਪਾਦਰੀ ਦੇ ਤੌਰ ਦੇ ਉੱਤੇ। ਉਸ ਵੇਲੇ ਕਲੌਡੀਅਸ II ਰਾਜ ਕਰਦਾ ਸੀ ਰੋਮਨ ਇੰਪਾਇਰ, ਤੇ ਉਹਨੇ ਇਹ ਕਿਹਾ ਕਿ ਜਿਹੜੇ ਸੋਲਜਰ ਆ, ਜਿਹੜੇ ਫੌਜੀ ਆ ਸਾਡੇ ਰਾਜ ਦੇ ਵਿੱਚ ਰੋਮਨ ਇੰਪਾਇਰ ਦੇ, ਵੀ ਉਹਨਾਂ ਨੂੰ ਡੈਡੀਕੇਟ ਹੋਣਾ ਚਾਹੀਦਾ ਮੇਰੀ ਸਲਤਨਤ ਦੇ ਲਈ, ਰੋਮਨ ਦੇ ਲਈ ਜੀ। ਉਹਨਾਂ ਦੀ ਡੈਡੀਕੇਸ਼ਨ ਉਹ ਕਹਿੰਦਾ ਇਸੇ ਕਰਕੇ ਹੋ ਸਕਦੀ ਆ ਕਿ ਜੇ ਕੋਈ ਵੀ ਫੌਜੀ ਆ, ਜੇ ਉਹ ਵਿਆਹ ਕਰਾ ਲੈਂਦੇ ਆ, ਆਪਣੀ ਫੈਮਿਲੀ ਵਧਾ ਲੈਂਦੇ ਆ, ਉਹਨਾਂ ਦਾ ਪਿਆਰ ਮੋਹ ਜਿਹੜਾ ਹੈ ਉਹਦਾ ਫੈਮਿਲੀ ਵਿੱਚ ਰਹਿਣਾ ਜੀ। ਤੇ ਮੈਂ ਇਹਨਾਂ ਦੇ ਵਿਆਹ ਰੋਕ ਦੇਵਾਂ। ਉਹਨੇ ਲਾਅ ਬਣਾਤਾ ਕਿ ਜਿਹੜੇ ਬੰਦੇ ਫੌਜ ਦੇ ਵਿੱਚ ਕੰਮ ਕਰਦੇ ਆ, ਉਹਨਾਂ ਦੀ ਅੱਗੇ ਫੈਮਿਲੀ ਨਹੀਂ ਹੋਏਗੀ, ਉਹ ਵਿਆਹ ਨਹੀਂ ਕਰਾਉਣਗੇ ਜੀ। ਇਹ ਜਿਹੜਾ ਸੇਂਟ ਵੈਲੈਂਟਾਈਨ ਸੀ, ਇਹਨੇ ਉਹਦਾ ਵਿਰੋਧ ਕੀਤਾ ਇਸ ਗੱਲ ਦੇ ਵਿੱਚ। ਉਹਨੇ ਕਿਹਾ ਕਿ ਨਹੀਂ, ਇਹ ਅਗੇਂਸਟ ਦਾ ਹਿਊਮੈਨਿਟੀ ਆ ਜੀ। ਇਹ ਜਿਹੜੇ ਆਪਣੇ ਹੱਕ ਹਕੂਕ ਆ, ਉਹਨਾਂ ਦੀ ਲਾਈਫ ਦੇ ਵਿੱਚ ਤੁਸੀਂ ਸਿੱਧੀ ਦਖਲਅੰਦਾਜ਼ੀ ਕਰਦੇ ਆ। ਸਿੱਧੇ ਕਹਿਣ ਦੀ ਬਜਾਏ ਇਹਨੇ ਕੀ ਕੀਤਾ ਕਿ ਕਿਉਂਕਿ ਜਦੋਂ ਵਿਆਹ ਹੋਣਾ ਆ, ਉਹਦੇ ਲਈ ਆਪਣੀ ਧਾਰਮਿਕ ਇੱਕ ਪਰੰਪਰਾ ਆ, ਉਹਦੇ ਲਈ ਚਾਹੇ ਜੇ ਕੋਈ ਹਿੰਦੂ ਆ, ਉਹਨੂੰ ਇੱਕ ਲੋੜ ਪੈਣੀ ਆ ਕਿਸੇ ਜਿਹੜਾ ਰਿਸ਼ੀ ਮੁਨੀ ਜੋ ਵੀ ਆ, ਹਨਾ, ਤੇ ਪੰਡਤ ਦੀ ਲੋੜ ਪੈਣੀ ਆ, ਆਪਣੇ ਗ੍ਰੰਥੀ ਸਿੰਘ ਦੀ ਲੋੜ ਪੈਣੀ ਆ, ਫਿਰ ਹੀ ਉਹ ਪਰੰਪਰਾ ਜਿਹੜੀ ਵਧਾਈ ਜਾ ਸਕਦੀ ਆ। ਹੁਣ ਉਹਦੇ ਵਿੱਚ ਕੋਈ ਵੀ, ਕਿਉਂਕਿ ਰਾਜੇ ਦੇ ਵੱਲੋਂ ਹੁਕਮ ਆ, ਕੋਈ ਵੀ ਪਾਦਰੀ ਰੈਡੀ ਨਹੀਂ ਸੀ ਕਿ ਵਿਆਹ ਜਿਹੜਾ ਆ ਮੈਂ ਕਿਉਂ ਵੀ ਉਹਦੇ ਨਾਲ ਲਵਾਂ। ਤੇ ਇਹਨੇ ਜਿਹੜਾ ਸੀਕ੍ਰੇਟ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਜੀ, ਜਾਣੀ ਚੋਰੀ ਛਿਪੇ ਜਿਹੜੇ ਫੌਜੀ ਹੁੰਦੇ ਸੀ ਉਹਨਾਂ ਦੇ ਵਿਆਹ ਕਰਨੇ ਸ਼ੁਰੂ ਕਰ ਦਿੱਤੇ ਜੀ। ਇਹਦੀ ਐਵਜ ਦੇ ਵਿੱਚ ਇਹਨੂੰ ਦੇਸ਼ ਧਰੋਹੀ ਮੰਨਿਆ ਗਿਆ ਕਿ ਇਹਨੇ ਕਲੌਡੀਅਸ ਦਾ ਜਿਹੜਾ ਆਰਡਰ ਨਹੀਂ ਮੰਨਿਆ। ਇਹਨੂੰ ਫਿਰ ਜੇਲ੍ਹ ਦੇ ਵਿੱਚ ਸਿੱਟਿਆ ਜੀ। ਜੇਲ੍ਹ ਦੇ ਵਿੱਚ ਵੀ ਕਿਉਂਕਿ ਦਿਆਲੂ ਸੁਭਾਅ ਦਾ ਬੰਦਾ ਆ, ਇਹਨੇ ਕੈਦੀਆਂ ਦੇ ਉੱਤੇ ਇੰਨਾ ਵਿਵਹਾਰ ਵਧੀਆ ਕੀਤਾ। ਫਿਰ ਜਿਹੜਾ ਉੱਥੇ ਜੇਲਰ ਸੀ ਜਿਹੜਾ ਇਹਨਾਂ ਦਾ, ਉਹਦੀ ਇੱਕ ਕੁੜੀ ਸੀ, ਬਲਾਈਂਡ ਸੀ, ਉਹ ਦੇਖ ਨਹੀਂ ਸਕਦੀ ਸੀ ਅੱਖਾਂ ਤੋਂ, ਉਹਦੀ ਵੀ ਬੜੀ ਸੇਵਾ ਕੀਤੀ ਜੀ। ਸੇਵਾ ਭਾਵਨਾ ਦੇ ਕਰਕੇ ਸਾਰਿਆਂ ਦੇ ਵਿੱਚ ਬੜਾ ਪਪੂਲਰ ਹੋ ਗਿਆ, ਸਾਰਿਆਂ ਦੇ ਨਾਲ ਉੱਥੇ ਪਿਆਰ ਮੁਹੱਬਤ ਜੇਲ੍ਹ ਦੇ ਵਿੱਚ ਪੈ ਗਈ ਜੀ। ਪਰ ਕਲੌਡੀਅਸ ਨੇ 200 ਕਈ ਥਾਵਾਂ ਦੇ ਉੱਤੇ 269 ਵੀ ਆ, ਕਈ ਥਾਵਾਂ ਦੇ ਉੱਤੇ 270 ਈਸਵੀ ਦੇ ਵਿੱਚ ਇਹਨੂੰ ਫਿਰ ਫਾਂਸੀ ਤੇ ਚਾੜਿਆ ਜੀ। ਫਿਰ ਇਹਨੇ ਜਦੋਂ ਫਾਂਸੀ ਤੋਂ ਪਹਿਲਾਂ ਇੱਕ ਇਹਨੇ ਲੈਟਰ ਲਿਖਿਆ। ਉਹ ਜਿਹੜਾ ਲੈਟਰ ਸੀ ਉਹਦੇ ਵਿੱਚ ਲਿਖਿਆ ਫਰੋਮ ਯੂਅਰ ਵੈਲੈਂਟਾਈਨ ਜੀ। ਉਹ ਜਿਹੜਾ ਅੱਜ ਵੈਲੈਂਟਾਈਨ ਆ ਸਾਡੇ, ਉਹ ਲੋਕਾਂ ਨੇ ਉਹ ਵੈਲੈਂਟਾਈਨ ਚੱਕ ਲਿਆ। ਉਹ ਮੁੰਡਾ ਜਿਹੜਾ ਉਹ ਸਮਝਦਾ ਮੈਂ ਜੀ ਤੁਹਾਡਾ ਵੈਲੈਂਟਾਈਨ, ਜਾਂ ਕੁੜੀ ਆ ਮੈਂ ਤੇਰਾ ਵੈਲੈਂਟਾਈਨ ਜੀ ਜੀ। ਅਸਲ ਵਿੱਚ ਉਹਨੇ ਪਿਆਰ ਦਾ ਸੰਦੇਸ਼ ਦਿੱਤਾ ਸੀ ਕਿ ਜਿਹੜੀ ਦੁਨੀਆ ਆ
ਇਹ ਪਿਆਰ ਆ। ਬਿਲਕੁਲ ਪਿਆਰ ਵੰਡੋ ਇਹਦੇ ਉੱਤੇ ਤੁਸੀਂ ਕਿਸੇ ਦੇ ਉੱਤੇ ਗੱਲਾਂ ਥੋਪੋ ਨਾ ਜੀ। ਹੁਣ ਜਿਹੜਾ ਕੰਮ ਜਿਹੜਾ ਆਪਾਂ ਕਹਿ ਦਈਏ ਉਹੀ ਆਰਐਸਐਸ ਵਾਲੇ ਕੰਮ ਕਰਦੇ ਆ ਜਾਂ ਸ਼ਿਵ ਸੈਨਾ ਵਾਲੇ ਅੱਜ ਕੱਲ ਕਰ ਰਹੇ ਆ। ਉਹ ਕਹਿੰਦੇ ਜੀ ਸਾਡੀ ਸੰਸਕ੍ਰਿਤੀ ਨਹੀਂ, ਪਰ ਜਿੱਦਾਂ ਦਾ ਕਲੌਡੀਅਸ ਆ ਉਹ ਵੀ ਤਾਂ ਇਹੀ ਕਹਿੰਦਾ ਆ ਕਿ ਤੁਸੀਂ ਜਿਹੜਾ ਆ ਇਦਾਂ ਮੇਰੇ ਵਾਂਗੂ ਜਿਓ ਮੈਂ ਬਣਾਉਂਗਾ ਜੀ ਲਾਅ ਜੀ। ਪਰ ਜਿਹੜਾ ਵੈਲੈਂਟਾਈਨ ਆ ਉਹ ਕੀ ਕਹਿੰਦਾ ਆ, ਉਹ ਕਹਿੰਦਾ ਹੈ ਕਿ ਪਿਆਰ ਮੁਹੱਬਤ ਦੇ ਨਾਲ ਲੋਕਾਂ ਦਾ ਦਲਜੀਤ ਜੀ ਜਦੋਂ ਕੋਈ ਇਦਾਂ ਦੇ ਰੂਲਸ ਦੇ ਅਗੇਂਸਟ ਜਾਂਦਾ ਤੇ ਉਹ ਸਾਡੇ ਭਾਰਤ ਦੇਸ਼ ਮਹਾਨ ਚ ਵੀ ਉੱਤੇ ਦੇਸ਼ ਧਰੋਹ ਦਾ ਪਰਚਾ ਹੋ ਜਾਂਦਾ ਆ। ਬਿਲਕੁਲ, ਤੇ ਉਹ ਮਿਸਾਲ ਸੀ ਉਹਨੂੰ ਸੇਂਟ ਵੈਲੈਂਟਾਈਨ ਨੂੰ, ਇਸ ਕਰਕੇ ਉਹਨੂੰ ਬਹੁਤ ਸਤਿਕਾਰ ਦੇ ਨਾਲ ਲਿਆ ਜਾਂਦਾ ਨਾਮ ਜੇ ਆਪਾਂ ਦੇਖੀਏ ਇੱਧਰ ਤੇ ਪਿਆਰ। ਪਰ ਅਸੀਂ ਉਹਦਾ ਉਹ ਵੈਲੈਂਟਾਈਨ ਦਾ ਜਲੂਸ ਕੱਢਿਆ ਹੈ ਆਪਣੀ ਸੰਸਕ੍ਰਿਤੀ ਦੇ ਵਿੱਚ ਜੀ। ਬਿਲਕੁਲ ਦਲਜੀਤ ਜੀ, ਦੇਸ਼ ਦੁਨੀਆ ਲਈ ਤਾਂ ਇਹ ਵੈਲੈਂਟਾਈਨ ਡੇ ਆ, ਪਰ ਭਾਰਤ ਲਈ ਇਹ ਇੱਕ ਜੇ ਕਹਿ ਦਈਏ ਕਿ ਇਹਦੇ ਜ਼ਖਮ ਅੱਲੇ ਵੀ ਇਸ ਦਿਨ ਹੋਏ, ਕਿਉਂਕਿ 14 ਫਰਵਰੀ 2019 ਨੂੰ ਭਾਰਤ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਹੁੰਦਾ ਆ। ਸਾਡੇ 40 ਤੋਂ ਵੱਧ CRPF ਦੇ ਜਵਾਨ ਜਿਹੜੇ ਆ ਉਹ ਇਸ ਹਮਲੇ ਦੇ ਵਿੱਚ ਸ਼ਹੀਦ ਹੁੰਦੇ। ਮੈਂ ਪੁਲਵਾਮਾ ਅਟੈਕ ਦੀ ਜਿਹੜੀ ਗੱਲ ਕਰ ਰਿਹਾ ਉਹਦੀ ਅੱਜ ਦੂਸਰੀ ਬਰਸੀ ਆ। ਉਹ ਅਜਿਹਾ ਹਮਲਾ ਸੀ ਜਿਹਨੇ ਆਰਨਵ ਗੋਸਵਾਮੀ ਵਰਗੇ ਜਿਹੜੇ ਇਨਸਾਨ ਹੈ ਉਹਨੂੰ ਤਾਂ ਬੇਸ਼ੱਕ ਭਾਵੇਂ ਖੁਸ਼ ਕੀਤਾ ਹੋਵੇ, ਜਿੱਦਾਂ ਦੀ ਉਹਦੀਆਂ ਚੈਟਸ ਪੜ੍ਹ ਕੇ ਲੱਗਦਾ ਆ ਕਿ ਉਹਨੂੰ ਇਹ ਚੀਜ਼ ਦੀ ਖੁਸ਼ੀ ਹੋਈ ਸੀ ਕਿ ਇਸ ਚੀਜ਼ 'ਚ ਇਲੈਕਸ਼ਨਾਂ ਦਾ ਫਾਇਦਾ ਹੋਊ। ਪਰ ਬਾਕੀ ਸਾਰੇ ਭਾਰਤ ਨੂੰ ਉਹਨੇ ਬਹੁਤ ਦੁਖੀ ਕੀਤਾ। ਇਹੋ ਜਿਹੇ ਅਟੈਕ ਨੇ ਸਾਡੇ ਜਿਹੜੇ ਜਵਾਨ ਸ਼ਹੀਦ ਹੋਏ ਸੀ ਉਹਦੇ ਨਾਲ ਸਾਰਾ ਭਾਰਤ ਉਸ ਦਿਨ ਸੋਗ 'ਚ ਸੀਗਾ। ਉਹਦੀ ਵੀ ਅੱਜ ਦੂਸਰੀ ਬਰਸੀ ਆ। ਦੇਖੋ 14 ਫਰਵਰੀ 2019 ਨੂੰ ਇਹ ਘਟਨਾ ਹੋਈ ਆ ਜੀ, ਪਰ ਇਹਦੀ ਨੀਂਹ ਜਿਹੜੀ ਆ 2016 ਦੇ ਵਿੱਚ ਮੰਨੀ ਰੱਖੀ ਕਹਿ ਸਕਦੇ ਆਪਾਂ। ਜਿਸ ਵੱਲੇ ਬਾਨੀ ਮਾਰਿਆ ਜੀ, ਬਾਨੀ ਜਿਹੜਾ ਇੱਕ ਬੜਾ ਨੌਜਵਾਨ ਮੁੰਡਾ ਲੋਕਾਂ ਦੇ ਵਿੱਚ ਬੜਾ ਚਹੇਤਾ ਸੀ ਤੇ ਉਹ ਜੰਮੂ ਕਸ਼ਮੀਰ ਦਾ ਲੋਕਲ ਸੀ, ਪਰ ਟੈਰੋਰਿਸਟ ਬਣ ਗਿਆ। ਬਿਲਕੁਲ, ਟੈਰੋਰਿਸਟ ਬਣਨ ਕਰਕੇ ਨੌਜਵਾਨਾਂ ਨੂੰ ਵੀ ਉਹਨੇ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। 2016 ਦੇ ਵਿੱਚ ਇੰਡੀਅਨ ਆਰਮੀ ਨੇ ਉਹਨੂੰ ਮਾਰ ਮੁਕਾਇਆ ਜੀ। ਉਸ ਤੋਂ ਬਾਅਦ ਜਿਹੜਾ ਇੱਕਦਮ ਹੀ ਦੇਖੋ ਮਾਹੌਲ ਤਾਂ ਪਹਿਲਾਂ ਵੀ ਖਰਾਬ ਆ, ਪਰ ਜਿਸ ਤਰੀਕੇ ਦੇ ਨਾਲ ਉੱਥੇ ਇਫੈਕਟ ਹੋਇਆ, ਜਿਸ ਤਰੀਕੇ ਦੇ ਨਾਲ ਪੱਥਰਬਾਜ਼ੀ ਸ਼ੁਰੂ ਹੋਈ, ਉਸ ਤੋਂ ਬਾਅਦ ਇਹ ਲੱਗਣ ਲੱਗ ਗਿਆ ਸੀ ਕਿ ਹਾਂ ਵੀ ਹੁਣ ਕੁਛ ਨਾ ਕੁਛ ਇਦਾਂ ਦਾ ਹੋਣਾ ਆ ਜੀ। ਫਿਰ ਚਾਹੇ ਤੁਸੀਂ ਹੋਰ ਵੀ ਅਟੈਕ ਜਿਹੜੇ ਆ ਰੱਖ ਲਓ, ਪਰ ਇਦਾਂ ਇਹ ਤੋਂ ਬਾਨੀ ਤੋਂ ਪਹਿਲਾਂ ਵੀ ਆਪਾਂ ਗੁਰਦਾਸਪੁਰ ਦੀ ਅਟੈਕ ਦੀ ਗੱਲ ਕਰ ਲਈਏ, ਪਠਾਨਕੋਟ ਅਟੈਕ ਦੀ ਗੱਲ ਕਰ ਲਈਏ, ਪਹਿਲਾਂ ਅਟੈਕ ਜਿਹੜੇ ਆ ਹੁੰਦੇ ਰਹੇ ਆ ਜੀ। ਪਰ ਜਦੋਂ ਇਹ ਪੁਲਵਾਮਾ ਅਟੈਕ ਹੋਇਆ, ਇਹਦੇ ਵਿੱਚ ਵੀ ਇੱਕ ਨੌਜਵਾਨ ਮੁੰਡਾ ਆਪਣੇ ਆਪ ਨੂੰ ਜਿਹੜਾ ਉਹ ਬੰਬ ਦੀ ਇੱਕ ਗੱਡੀ ਉਹਨੇ ਰੱਖੀ ਜਾਨੀ ਜਿਹਦੇ ਵਿੱਚ RDX ਭਰ ਲਿਆ, ਭਰ ਕੇ ਤੇ ਉਹਨੇ ਸਿੱਧੇ ਇਹਨਾਂ ਦੇ ਵਿੱਚ ਮਾਰਿਆ। ਇਹਦੇ ਉੱਤੇ ਬੜੇ ਕੁਐਸਚਨ ਹੋਏ ਕਿ ਜਿਹੜਾ CRPF ਇੰਨੇ ਡੇਂਜਰਸ ਏਰੀਆ ਦੇ ਵਿੱਚ ਤੁਸੀਂ ਬੱਸਾਂ ਦੇ ਵਿੱਚ ਤੋਰੀ ਹੋਈ ਆਰਮੀ ਜੀ, ਜਿਹਦੀ ਕੋਈ ਪ੍ਰੋਟੈਕਸ਼ਨ ਨਹੀਂ, ਜਿਹਦੇ ਬਾਰੇ ਕੋਈ ਤੁਸੀਂ ਸੀਕ੍ਰੇਟ ਚੀਜ਼ਾਂ ਨਹੀਂ ਰੱਖੀਆਂ, ਤੁਸੀਂ ਬਿਲਕੁਲ ਇਸ ਤਰੀਕੇ ਨਾਲ ਤੁਰੇ ਜਾ ਰਹੇ ਆ ਜਿੱਦਾਂ ਕੋਈ ਇੱਕ ਲੋਕਲ ਪੁਲਿਸ ਹੁੰਦੀ ਹੈ ਜੀ। ਉਹ ਤੋਂ ਵੀ ਇਹ ਸ਼ੱਕ ਜਿਹੜੀ ਹੋਈ ਤੇ ਇਹ ਉੱਥੇ ਪੁਲਵਾਮਾ ਡਿਸਟ੍ਰਿਕਟ ਦੇ ਵਿੱਚ ਇਹ ਹਾਈਵੇ ਦੇ ਉੱਤੇ ਜਿਹੜਾ ਸ਼੍ਰੀਨਗਰ ਨੂੰ ਹਾਈਵੇ ਜਾਂਦਾ ਜੰਮੂ ਤੋਂ, ਉਸ ਹਾਈਵੇ ਦੇ ਉੱਤੇ ਇਹ ਘਟਨਾ ਹੋਈ। ਇਹਦੇ ਵਿੱਚ 40 ਜਿਹੜੇ ਫੌਜੀ ਆ ਉਹ ਸ਼ਹੀਦ ਹੋਏ ਤੇ ਇੱਕ ਉਹ ਮਾਰਿਆ ਗਿਆ ਜਿਹੜਾ ਸੁਸਾਈਡਰ ਸੀ ਜੀ। ਉਸ ਤੋਂ ਬਾਅਦ ਵੀ ਹਾਲਾਤ ਜਿਹੜੇ ਜੇ ਅਸੀਂ ਅੱਜ ਵੀ ਦੇਖੀਏ, ਚਾਹੇ ਅਸੀਂ ਉਹਨੂੰ ਸਟੇਟ ਤੋਂ ਹੁਣ ਕਹਿ ਦਈਏ ਕਿ ਨਹੀਂ ਅਸੀਂ ਰਹਿਣ ਦਿੱਤਾ, ਅਸੀਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ, ਪਰ ਫਿਰ ਵੀ ਉੱਥੇ ਦੇ ਜਿਹੜੇ ਹਾਲਾਤ ਆ, ਤੁਸੀਂ ਕੱਲ ਦਾ ਦੇਖ ਲਓ ਕਿ ਮਹਿਬੂਬਾ ਮੁਫਤੀ ਜਿਹੜਾ ਪਹਿਲਾਂ ਇਹਨਾਂ ਨੇ ਕਹਿਤਾ ਵੀ ਅਸੀਂ ਆਜ਼ਾਦ ਕਰ ਦਿੱਤੇ ਆ, ਪਰ ਹੁਣ ਫੇਰ ਨਜ਼ਰਬੰਦੀ ਦੇ ਵਿੱਚ ਆ। ਅਜੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਪਿਛਲੇ ਵੀਕ ਅਜੇ ਉੱਥੇ ਇੰਟਰਨੈਟ ਸੇਵਾ 4G ਚਲਾਈ ਆ, ਬਿਲਕੁਲ ਕੱਟ ਆਫ ਕੀਤਾ ਗਿਆ ਉੱਥੇ ਦੇ ਲੋਕਾਂ ਦਾ। ਇਹ ਵੀ ਇੱਕ ਅਸੀਂ ਅੱਜ ਗੱਲ ਕਰਦੇ ਹਾਂ। ਜਦੋਂ ਦਲਜੀਤ ਜੀ ਹੁਣ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਜਦੋਂ ਇੰਟਰਨੈਟ ਦੀ ਗੱਲ ਹੈ, ਜਦੋਂ ਇੰਟਰਨੈਟ ਬੰਦ ਕਰਨ ਦੀ ਗੱਲ ਕੀਤੀ ਤਾਂ ਉਦੋਂ ਪੂਰੀ ਦੁਨੀਆ 'ਚ ਇੱਕ ਤਰ੍ਹਾਂ ਦੀ ਆਵਾਜ਼ ਉੱਠੀ ਕਿ ਜਿਹੜਾ ਇਸ ਵਕਤ ਇੰਟਰਨੈਟ ਹੈ ਸਾਡੀ ਬੁਨਿਆਦੀ ਹੱਕ ਬਣ ਚੁੱਕਾ ਆ, ਸਾਡੇ ਹਿਊਮਨ ਰਾਈਟਸ ਦੇ ਵਿੱਚ ਆਉਣ ਲੱਗ ਪਈ ਇਹ ਚੀਜ਼। ਸਾਨੂੰ ਲੋੜ ਪੈਂਦੀ ਆ ਕਿਉਂਕਿ ਦੁਨੀਆ ਹਰ ਇਨਸਾਨ ਦੀ ਜੇਬ ਦੇ ਵਿੱਚ ਫੋਨ ਆ, ਉਹ ਉਸ ਫੋਨ ਰਾਹੀਂ ਉਸ ਇੰਟਰਨੈਟ ਰਾਹੀਂ ਸਾਰੀ ਦੁਨੀਆ ਨਾਲ ਜੁੜਦਾ, ਪਰ ਜਦੋਂ ਉਹ ਬੰਦ ਕੀਤਾ ਜਾਂਦਾ ਇੱਕ ਤਰ੍ਹਾਂ ਨਾਲ ਸਾਡੇ ਹੱਕਾਂ ਤੇ ਡਾਕਾ ਵੱਜਦਾ। ਤੇ ਜੰਮੂ ਕਸ਼ਮੀਰ 'ਚ ਪਿਛਲੇ ਕਈ ਸਮਿਆਂ ਤੋਂ ਇਹ ਚੀਜ਼ਾਂ ਚੱਲ ਰਹੀਆਂ। ਬਿਲਕੁਲ, ਦੇਖੋ ਇਹ 1997-98 ਦੀ ਸ਼ਾਇਦ ਗੱਲ ਆ, ਉਦੋਂ ਜੇ ਨਵਾਂ ਕੰਪਿਊਟਰ ਜਿੱਦਾਂ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਸੀ, ਉਹ ਵੱਡਾ ਹੁੰਦਾ ਸੀ ਸਕਰੀਨ। ਉਸ ਵੇਲੇ ਇੱਕ ਮੁੰਡੇ ਨੇ, ਸਾਡੇ ਦੋਸਤ ਨਹੀਂ, ਇੱਕ ਕੰਪਿਊਟਰ ਦੇ ਵਿੱਚ ਕੋਰਸ ਕਰਨਾ ਸ਼ੁਰੂ ਕੀਤਾ ਤੇ ਉਹਨੇ ਸਾਨੂੰ ਆ ਕੇ ਦੱਸਿਆ ਕਿ ਤੁਹਾਨੂੰ ਇੱਕ ਸਿਰਫ ਕਮਰੇ ਦੀ ਜ਼ਰੂਰਤ ਆ, ਤੁਸੀਂ ਇੱਕ ਕੰਪਿਊਟਰ ਰੱਖ ਲੈਣਾ ਹੈ, ਉਸ ਤੋਂ ਬਾਅਦ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਅਸੀਂ ਉਹਨੂੰ ਪੁੱਛਿਆ ਕੰਮ ਤੇ ਜਾਣ ਦੀ, ਉਹ ਕਹਿੰਦਾ ਨਹੀਂ ਕੰਮ ਵੀ ਤੁਸੀਂ ਉੱਤੇ ਹੀ ਕਰਨਾ। ਅਸੀਂ ਉਹਨੂੰ ਕਿਹਾ ਯਾਰ ਕਿੰਨਾ ਝੂਠ ਬੋਲਦਾ।
ਫੇ ਉਹਨੇ ਅਸੀਂ ਕਿਹਾ ਖਾਣਾ ਪੀਣਾ ਘਰੇ ਹੀ ਆਉਂਗਾ, ਖਾਣਾ ਪੀਣਾ, ਰਸੋਈ ਦੀ ਲੋੜ ਨਹੀਂ ਤੁਹਾਨੂੰ ਸਿਰਫ ਇੱਕ ਬੈੱਡ ਦੀ ਲੋੜ ਆ ਜੀ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਅਸੀਂ ਉਹਨੂੰ ਦੇਖੋ 20-22 ਸਾਲ ਪਹਿਲਾਂ ਦੀਆਂ ਕਲਪਨਾਵਾਂ ਸੀ ਜਿਹੜੀਆਂ ਅੱਜ ਰਿਐਲਿਟੀ ਦੇ ਵਿੱਚ ਹੋ ਗਈਆਂ। ਅੱਜ ਜੇ ਸ਼ਾਇਦ ਜੇ ਜਦੋਂ ਆਪਾਂ ਗੱਲ ਦੱਸਾਂਗੇ ਤਾਂ ਸ਼ਾਇਦ ਦਰਸ਼ਕ ਵੀ ਇਹ ਕਹਿਣਗੇ ਕਿ ਕਿੱਦਾਂ ਦੀ ਉਸ ਵੇਲੇ ਸੋਚ ਸੀ, ਪਰ ਕਿਉਂਕਿ ਉਸ ਵੇਲੇ ਹੈ ਹੀ ਨਹੀਂ ਸੀ ਇਦਾਂ ਦਾ ਚੀਜ਼, ਇਸ ਕਰਕੇ ਅੱਜ ਇਹ ਬੁਨਿਆਦੀ ਹੱਕ ਬਣ ਚੁੱਕਾ ਸਾਡਾ। ਇਹ ਤੋਂ ਬਿਨਾਂ ਕਲਪਨਾ ਕਰਨੀ ਇੰਟਰਨੈਟ ਤੋਂ ਬਿਨਾਂ ਬੜਾ ਔਖਾ ਆ ਕੰਮ। ਅੱਜ ਜੇ ਅਸੀਂ ਗੱਲਾਂ ਇੱਥੇ ਕਰਦੇ ਆ, ਕੀ ਤੁਸੀਂ ਸੋਚ ਸਕਦੇ ਆ ਵੀ 1998-99 ਚ ਅਸੀਂ ਇਦਾਂ ਸੋਚ ਸਕਦੇ ਕਿ ਇਦਾਂ ਅਸੀਂ ਪ੍ਰੋਗਰਾਮ ਕਰ ਸਕਦੇ? ਜਦੋਂ ਕੋਈ ਵਿਦੇਸ਼ ਜਾਂਦਾ ਸੀ ਤੇ ਵਿਦੇਸ਼ ਚੋਂ ਜੇ ਚਿੱਠੀ ਜਾਂ ਤਾਰ ਪਾਉਂਦਾ ਸੀ, ਉਹ ਕਈ ਦਿਨ ਤੱਕ ਉਹ ਪਹੁੰਚਦੀ ਸੀ ਭਾਰਤ ਨੂੰ, ਫਿਰ ਉਹਦਾ ਜਵਾਬ ਲਿਖਿਆ ਜਾਂਦਾ ਸੀ, ਫਿਰ ਉਹਨੂੰ ਵਾਪਸ ਜਾਣ ਨੂੰ ਕਈ ਦਿਨ ਲੱਗ ਜਾਂਦੇ ਸੀ। ਜੇ ਟੈਲੀਫੋਨ ਦੀ ਗੱਲ ਕਰੀਏ ਤਾਂ ਟੈਲੀਫੋਨ ਵੀ ਕਿਤੇ ਪਿੰਡ 'ਚ ਜਾਂ ਸ਼ਹਿਰ 'ਚ ਕਿਤੇ ਗੁਆਂਢੀਆਂ, ਜੇ ਮੈਂ ਆਪਣੀ ਗੱਲ ਕਰਾਂ ਸਾਡੇ ਘਰ ਨਹੀਂ ਸੀ, ਗੁਆਂਢੀਆਂ ਦੇ ਹੁੰਦਾ ਸੀ। ਇੱਦਾਂ ਆਪਣੇ ਜਿਹੜੇ ਪਿੰਡਾਂ 'ਚ ਵੀ 1-2 ਘਰਾਂ 'ਚ ਟੈਲੀਫੋਨ ਹੁੰਦਾ ਸੀ, ਉਹਨਾਂ ਉੱਤੇ ਫੋਨ ਆਉਣਾ ਤੇ ਫਿਰ ਫੋਨ ਤੇ ਕਿਹਾ ਜਾਣਾ ਕਿ ਮੈਂ 5 ਮਿੰਟ ਨੂੰ 10 ਮਿੰਟ ਨੂੰ ਦੁਬਾਰਾ ਕਰੂੰਗਾ। ਪਰ ਜੋ ਪਿਛਲੇ 5-10-20 ਸਾਲਾਂ ਦੇ ਵਿੱਚ ਸਮੇਂ ਨੇ ਕਰਵਟ ਬਦਲੀ ਆ, ਜੋ ਟੈਕਨੋਲੋਜੀ ਨੇ ਓਵਰਟੇਕ ਕੀਤਾ ਸਭ ਕੁਝ, ਇਸ ਤਰੀਕੇ ਨਾਲ ਹੁਣ ਹਰ ਬੰਦੇ ਦੀ ਜੇਬ ਦੇ ਵਿੱਚ ਪੂਰੀ ਦੁਨੀਆ ਆ, ਪੂਰੀ ਦੁਨੀਆ ਨਾਲ ਕਨੈਕਟਡ ਉਹ ਆਪਣੇ ਆਪ ਨੂੰ ਸਮਝਦਾ ਆ। ਜੇ ਹੁਣ ਆਪਾਂ ਆਪਣੀ ਗੱਲ ਕਰੀਏ ਤਾਂ ਪਲ ਪਲ ਦੀ ਕਿਸਾਨੀ ਅੰਦੋਲਨ ਦੀ ਅਪਡੇਟ ਆਪਣੇ ਤੱਕ ਪਹੁੰਚਦੀ ਆ। ਇਸ ਤਰ੍ਹਾਂ ਹਰ ਜਿਹੜਾ ਬੰਦਾ ਆ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਇੱਕ ਦੂਸਰੇ ਨਾਲ ਕਨੈਕਟਡ ਆ। ਸੋ ਇਹ ਜਿਹੜੀਆਂ ਚੀਜ਼ਾਂ ਬਹੁਤ ਤੇਜ਼ੀ ਨਾਲ ਬਦਲੀਆਂ ਆ, ਜੋ ਪਿਛਲੇ ਕਈ ਸਾਲਾਂ ਦੇ ਵਿੱਚ ਇਸ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਦੇਖੋ ਬਹੁਤ ਸਾਰੇ ਦੋਸਤ ਕਹਿੰਦੇ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਇਹ ਅੰਦੋਲਨ ਇੰਨਾ ਹਿੱਟ ਹੋਇਆ। ਬਿਲਕੁਲ, ਉਹ ਹਿੱਟ ਹੋਣ ਦਾ ਕਾਰਨ ਹੀ ਇਹ ਹੈ ਕਿ ਨਾਲ ਮਿਲਦਾ ਰਿਹਾ, ਮਗਰੋਂ ਬੂਸਟ ਅਪ, ਤੁਸੀਂ ਘਬਰਾਇਓ ਨਾ, ਪਿੱਛੋਂ ਬਿਲਕੁਲ ਬੈਕਅਪ ਮਿਲਦਾ ਰਿਹਾ। ਜੇ ਹੁਣ ਤੁਸੀਂ ਦੇਖੋ ਕਿ ਸਰਕਾਰ ਬਿਲਕੁਲ ਇੱਕ ਕਨੈਕਸ਼ਨ ਖਤਮ ਕਰ ਦੇਵੇ, ਉੱਥੇ ਕੀ ਚੱਲਦਾ ਆ, ਉੱਥੇ ਦੇ ਲੋਕਾਂ ਨੂੰ ਕੱਟ ਆਫ ਕਰ ਦੇਵੇ, ਉਹ ਖਤਮ ਹੋ ਜਾਣਾ ਅੰਦੋਲਨ। ਪਹਿਲਾਂ ਜੇ ਅਸੀਂ ਦੇਖੀਏ ਕਿਸਾਨ ਜਥੇਬੰਦੀਆਂ, ਭਾਵੇਂ ਕਿ ਅਸੀਂ ਦੁਆਬੇ ਤੋਂ ਬਿਲੋਂਗ ਕਰਦੇ ਹਾਂ, ਪਰ ਅਸੀਂ ਦੇਖਦੇ ਰਹੇ ਹਾਂ ਕਿ ਗੰਨਾ ਮਿੱਲਾਂ ਦਾ ਬਹੁਤ ਜ਼ਿਆਦਾ ਮਰਿਆ ਆ ਜੀ। ਖਾਸ ਤੌਰ ਤੇ ਫਗਵਾੜੇ ਵਾਲੀ ਮਿੱਲ ਜਿਹੜੀ ਗੰਨੇ ਦੀ, ਭੋਗਪੁਰ ਵਾਲੀ ਜਾਂ ਨਵਾਂ ਸ਼ਹਿਰ, ਇਹ ਮੇਨ ਮਿੱਲਾਂ ਹੈਗੀਆਂ ਗੰਨੇ ਦੀਆਂ ਦੁਆਬਾ ਖੇਤਰ ਦੇ ਵਿੱਚ। ਉਹਦੇ ਸਾਰਿਆਂ ਦੇ ਰੌਲੇ ਆ ਜੀ, ਸਾਰਿਆਂ ਨੇ ਕਿਸਾਨਾਂ ਦੇ ਪੈਸੇ ਮਾਰੇ ਹੋਏ ਆ। ਉਹ ਫੇਰ ਧਰਨੇ ਲੱਗਦੇ ਹੁੰਦੇ ਸੀ, ਪਹਿਲੀਆਂ ਤੋਂ ਅਸੀਂ ਦੇਖਦੇ ਰਹੇ ਹਾਂ, 2001-2 ਦੇ ਵਿੱਚ ਵੀ ਦੇਖਦੇ ਰਹੇ ਹਾਂ, ਧਰਨੇ ਲੱਗਦੇ ਰਹੇ ਆ, ਪਰ ਉਹ ਜਿਹੜੀ ਇੰਨਾ ਬੂਸਟ ਨਹੀਂ ਹੋਇਆ ਸੀ ਅੰਦੋਲਨ। ਮਾਝੇ ਤੇ ਮਾਲਵੇ ਵਿੱਚ ਤਾਂ ਬਹੁਤ ਜ਼ਿਆਦਾ ਸੀ ਪਹਿਲਾਂ ਤੋਂ ਹੀ। ਉਹਦਾ ਕਾਰਨ ਕੀ, ਕਿਉਂ ਨਹੀਂ ਹੋਰ ਪਾਰਟਸ ਦੇ ਵਿੱਚ ਪਹੁੰਚ ਪਾਉਂਦਾ ਸੀ? ਇਸੇ ਕਰਕੇ ਕਿ ਉਸ ਵੇਲੇ ਸਾਡੇ ਕੋਲ ਸੂਚਨਾ ਦੇ ਸਾਧਨ ਨਹੀਂ ਸੀ। ਅਖਬਾਰਾਂ ਦੇ ਵਿੱਚ ਖਬਰਾਂ ਮਾੜੀ ਮੋਟੀ ਕਿਤੇ ਛਪਦੀਆਂ ਸੀ, ਅਖਬਾਰਾਂ ਵੀ ਪਹਿਲੇ ਦਰਜੇ ਦੇ ਉੱਤੇ ਨਹੀਂ ਦਿੰਦੀਆਂ ਹੁੰਦੀਆਂ, ਤੀਜੇ ਚੌਥੇ ਪੇਜ ਦੇ ਉੱਤੇ ਦਿੱਤੀ ਜਾਂਦੀ ਆ। ਉਹ ਸਾਈਕੋਲੋਜੀ ਸਾਡੀ ਇਦਾਂ ਦੀ ਬਣਾਤੀ ਸੀ ਅਖਬਾਰ ਨੇ ਵੀ, ਕਿ ਅਖਬਾਰ ਦੇ ਵਿੱਚ ਜਿਹੜੀ ਪੇਜ ਮੋਹਰਲੇ ਦੇ ਉੱਤੇ, ਪਹਿਲੇ ਪੇਜ ਦੇ ਉੱਤੇ ਜਿਹੜੀ ਖਬਰ ਆ, ਉਹ ਅਸੀਂ ਕਹਿੰਦੇ ਹੁੰਦੇ ਸੀ ਵੀ ਹਾਂ ਆਹ ਮੇਨ ਖਬਰ ਆ। ਇਹ ਅਖਬਾਰਾਂ ਦੇ ਉੱਤੇ ਡਿਪੈਂਡ ਹੁੰਦਾ ਸੀ ਕਿ ਤੁਹਾਡੇ ਮਨ 'ਚ ਕੀ ਪਾਉਣਾ ਆ। ਅਸੀਂ ਅੱਜ ਕਹਿੰਦੇ ਆ ਨਾ ਕਿ ਮੀਡੀਆ ਬਣ ਗਿਆ ਜੀ, ਗੋਦੀ ਮੀਡੀਆ ਬਣ ਗਿਆ ਫਲਾਣੇ ਦੇ ਪਲੜੇ ਦੇ ਵਿੱਚ। ਪਹਿਲਾਂ ਅਖਬਾਰਾਂ ਵੀ ਇਦਾਂ ਹੀ ਸੀ। ਉਹਨਾਂ ਨੇ ਕੀ ਕਰਨਾ ਕਿ ਜਿਹੜੀ ਖਬਰ ਉਹਨਾਂ ਦੇ ਹੱਕ ਦੇ ਵਿੱਚ ਉਹਨੂੰ ਪਹਿਲੇ ਦਰਜੇ ਦੇ ਵਿੱਚ ਕਰ ਦੇਣਾ, ਜਿਹੜੀ ਲੱਗਣਾ ਵੀ ਨਹੀਂ ਜੀ ਇਹ ਗੈਰ ਜ਼ਰੂਰੀ ਜੀ, ਇਹਨੂੰ ਵਿਚਲੇ ਪੰਨਿਆਂ 'ਚ ਪਾ ਦਿਓ, ਤੇ ਲੋਕੀ ਵੀ ਉਹਨੂੰ ਇੰਨੀ ਪਰਵਾਹ ਨਹੀਂ ਸੀ ਕਰਦੇ। ਇਸ ਕਰਕੇ ਅੱਜ ਜਿਹੜਾ ਅੰਦੋਲਨ ਆ, ਇਹਦੇ ਵਿੱਚ ਇੰਟਰਨੈਟ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਬਿਲਕੁਲ ਬਹੁਤ ਵੱਡੀ। ਜੇ ਆਪਾਂ ਉਦੋਂ ਦੀ ਗੱਲ ਕਰੀਏ ਤਾਂ ਮੀਡੀਆ ਉਦੋਂ ਵੀ ਹੁੰਦਾ ਸੀ, ਪਰ ਜੇ ਹੁਣ ਫਰਕ ਜਿਹੜਾ ਪਿਆ ਉਹ ਸੋਸ਼ਲ ਮੀਡੀਆ ਕਰਕੇ ਪਤਾ ਪਿਆ ਆ। ਜੇ ਹੁਣ ਕਿਸਾਨੀ ਅੰਦੋਲਨ ਦੀ ਇੱਕ ਟਵੀਟ ਹੁੰਦਾ ਹੈ, ਜੇ ਬਾਹਰਲੇ ਅਮਰੀਕਾ ਦੀ ਗੱਲ ਕਰੀਏ ਜਾਂ ਹੋਰ ਦੇਸ਼ਾਂ ਚੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਟਵੀਟ ਹੁੰਦਾ, ਤਾਂ ਸਾਰੀਆਂ ਲੱਖਾਂ ਲੋਕਾਂ ਤੱਕ, ਜਿਵੇਂ ਹੁਣ ਸੈਲੀਬ੍ਰਿਟੀਜ਼ ਆ ਰਿਹਾਨਾ ਵਰਗੇ ਜਾਂ ਰਿਆਨਾ ਵਰਗਿਆਂ ਦੀ ਗੱਲ ਕਰੀਏ, ਜਾਂ ਗ੍ਰੇਟਾ ਥੰਡਰਬਰਗ, ਉਹਨਾਂ ਨੇ ਗੱਲ ਕੀਤੀ ਜੋ ਕਿਸਾਨੀ ਅੰਦੋਲਨ ਦੀ, ਉਹ ਲੱਖਾਂ ਲੋਕਾਂ ਤੱਕ ਆਵਾਜ਼ ਪਹੁੰਚੀ। ਤੇ ਜਿਹੜੇ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਆ ਉਹ ਵੀ ਉਹਦੀਆਂ ਗੱਲ ਕਰ ਰਹੀ ਹੈ, UN ਦੀ ਗੱਲ ਕਰ ਰਹੀ ਆ। ਉਹ ਜਿਹੜਾ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਪ੍ਰਭਾਵ ਹੈ ਇਸ ਚੀਜ਼ ਤੇ ਜੀ। ਬਿਲਕੁਲ। ਤੇ ਦਲਜੀਤ ਜੀ, ਇਹਦੇ ਨਾਲ ਜੇ ਹੁਣ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਬਜਟ ਸੈਸ਼ਨ ਜਿਹੜਾ ਚੱਲਿਆ, ਉਹਦੇ ਵਿੱਚ ਨਿਰਮਲਾ ਸੀਤਾਰਮਨ ਹੋਣਾ ਦੀ ਗੱਲ ਮੈਂ ਕਰਨੀ ਚਾਹੂੰਗਾ, ਕਿਉਂਕਿ ਜਦੋਂ ਬਜਟ ਆਇਆ ਤਾਂ ਬਜਟ ਤੇ ਬਹੁਤ ਸਾਰੇ ਸਵਾਲ ਖੜੇ ਹੋਏ, ਜਿਸ ਤਰੀਕੇ ਨਾਲ ਇਹ ਨਵੇਂ ਤਰੀਕੇ ਨਾਲ ਕਿ ਪੇਸ਼ ਕੀਤਾ ਗਿਆ। ਪਰ ਨਿਰਮਲਾ ਸੀਤਾਰਮਨ ਹੋਣਾ ਦਾ ਕਹਿਣਾ ਇਹ ਹੈ ਕਿ ਜਿਹੜੇ ਬਜਟ ਆ ਇਹ ਭਾਰਤ ਨੂੰ ਚੋਟੀ ਦੀ ਅਰਥ ਵਿਵਸਥਾ ਤੱਕ ਪਹੁੰਚਾਉਣ 'ਚ ਰਾਹ ਪੱਧਰਾ ਕਰੂਗਾ। ਜਿਹੜਾ ਸਾਡੇ ਤੇ ਲਾਇਆ ਜਾਂਦਾ ਦੋਸ਼ ਕਿ ਸਰਮਾਏਦਾਰਾਂ ਦੇ ਪੱਲੜੇ ਵੱਲ ਝੁਕਦੇ ਆ, ਇਹ ਸਾਡਾ ਬਜਟ ਗਰੀਬਾਂ ਲਈ ਕੰਮ ਕਰੂਗਾ। ਕਿੱਦਾਂ ਦੇਖਦੇ ਹੋ ਤੁਸੀਂ? ਜਿੰਨੇ ਵੀ ਅੱਜ ਤੱਕ ਵਿੱਤ ਮੰਤਰੀ ਹੋਏ ਆ ਭਾਰਤ ਦੇ, ਉਹ ਸਾਰੇ ਇਹੀ ਬੋਲਦੇ ਰਹੇ ਆ ਜੀ। ਹੁਣ ਤੱਕ ਇਹੀ ਸੁਣਦੇ ਆਏ ਆ ਕਿ ਜੀ ਜਦੋਂ ਬਜਟ ਪਾਸ ਹੁੰਦਾ ਸੀ, ਪਹਿਲਾਂ ਇੱਕ ਅਟੈਚੀ ਦੇ ਵਿੱਚ ਬਣਦਾ ਰੱਖਿਆ ਹੁੰਦਾ ਸੀ। ਇਹ ਵੀ ਕਿਹਾ ਜਾਂਦਾ ਕਿ ਜਦੋਂ ਬਜਟ ਬਣਦਾ ਆ
ਉਹਦੇ ਵਿੱਚ ਉਹ ਲੋਕਾਂ ਨੂੰ ਲੋਕਡਾਊਨ ਹੀ ਕਰ ਦਿੱਤਾ ਜਾਂਦਾ ਜੀ, ਕਹਿ ਦਿੱਤਾ ਜਾਂਦਾ ਕਿ ਉਹਨਾਂ ਨੂੰ ਹੁਣ ਬਿਲਕੁਲ ਕੱਟ ਆਫ ਹੈ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਬਜਟ ਦੇ ਵਿੱਚ ਕਿਹਨੂੰ ਸੁਵਿਧਾਵਾਂ ਦੇਣਤੀਆਂ ਜਾਣ ਲੱਗੀਆਂ। ਪਰ ਇਹਦੇ ਵਿੱਚ ਵੀ ਬਹੁਤ ਵਾਰੀ ਰੌਲੇ ਪਏ ਆ ਕਿ ਇਹਦੇ ਵਿੱਚ ਪਹਿਲਾਂ ਹੀ ਲੀਕ ਆਊਟ ਗੱਲਾਂ ਕਰ ਦਿੱਤੀਆਂ ਜਾਂਦੀਆਂ, ਤਾਂ ਕਿ ਜਿਹੜਾ ਸੰਬੰਧਿਤ ਕੋਈ ਅਧਿਕਾਰ ਕੋਈ ਹੈਗਾ ਇਦਾਂ ਦਾ ਵਪਾਰੀ ਜਿਹਨੂੰ ਕੋਈ ਫੈਸਲਾ ਦੇਣਾ ਹੈ, ਕਿਉਂਕਿ ਜੇ ਪਹਿਲਾਂ ਲੱਗ ਜਾਵੇ ਪਤਾ ਕਿ ਕਿਹੜੀ ਚੀਜ਼ ਦਾ ਭਾਅ ਵਧਣਾ ਹੈ, ਕਿਹੜੀ ਦਾ ਘਟਣਾ ਹੈ, ਅੱਗੇ ਸਰਕਾਰ ਦੀ ਪਲੈਨਿੰਗ ਕੀ ਆ, ਵਪਾਰੀ ਉਸ ਹਿਸਾਬ ਦੇ ਨਾਲ ਆਪਣੀ ਪਲੈਨਿੰਗ ਕਰ ਸਕਦਾ। ਇਸ ਕਰਕੇ ਬਹੁਤ ਜ਼ਿਆਦਾ ਇਹਨੂੰ ਸੀਕ੍ਰੇਟ ਰੱਖਿਆ ਜਾਂਦਾ, ਇੱਕ ਸੀਕ੍ਰੇਟ ਡਾਕੂਮੈਂਟ ਦੇ ਤੌਰ ਦੇ ਉੱਤੇ। ਇਸ ਵਾਰ ਇਹਨੂੰ ਡਿਜੀਟਲ ਤੌਰ ਦੇ ਉੱਤੇ ਪੇਸ਼ ਕੀਤਾ ਗਿਆ, ਉਹ ਅਟੈਚੀ ਦੇ ਥਾਂ ਦੇ ਉੱਤੇ ਇੱਕ ਲੈਪਟਾਪ ਤੁਸੀਂ ਕਹਿ ਲਓ, ਬਿਲਕੁਲ ਕਿ ਉਹੀ ਇੰਟਰਨੈਟ ਦੀ ਆਪਾਂ ਗੱਲ ਕਰਦੇ ਸੀ ਕਿ ਇੰਟਰਨੈਟ ਦੇ ਤੌਰ ਦੇ ਉੱਤੇ ਇਸ ਵਾਰ ਲਿਆਂਦਾ ਗਿਆ। ਪਹਿਲਾਂ ਬੜਾ ਉਹ ਅਟੈਚੀ ਦੇ ਵਿੱਚ ਕਹਿੰਦੇ ਹੁੰਦੇ ਵੀ ਸਾਰੇ ਪੇਪਰ ਜਿਹੜੇ ਆ ਪਏ ਆ, ਤੇ ਬਣਾਉਂਦੇ ਤਾਂ ਜਿਹੜੀ ਬਿਊਰੋਕ੍ਰੇਸੀ ਬਣਾਉਂਦੀ ਹੁੰਦੀ ਸੀ, ਇਨੀ ਤਾਂ ਆ ਕੇ ਪੜ੍ਹਨਾ ਹੀ ਹੁੰਦਾ ਸੀ। ਤੇ ਹੁਣ ਉਹ ਜਿਹੜਾ ਇਹਨਾਂ ਨੇ ਕਿਹਾ ਆ, ਉਹ ਕਿਹਾ ਵੈਸੇ ਇਹਨਾਂ ਦਾ ਜਿਹੜਾ ਟਾਰਗੇਟ ਸੀ, ਟਾਰਗੇਟ ਉਸ ਚੀਜ਼ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਰਾਹੁਲ ਗਾਂਧੀ ਨੇ ਕਹਿ ਦਿੱਤਾ ਹਮ ਦੋ ਹਮਾਰੇ ਜੀ, ਕਿ ਜਿਹੜੇ ਦੋ ਅੰਬਾਨੀ ਤੇ ਅਡਾਨੀ ਆ ਕਾਰਪੋਰੇਟ ਜੀ, ਉਹਨਾਂ ਨੂੰ ਪਾਲਣ ਦੇ ਵਿੱਚ ਸਰਕਾਰ ਲੱਗੀ ਹੋਈ ਆ। ਇਹਨਾਂ ਨੇ ਬਜਟ ਦਾ ਜਿਹੜਾ ਸਾਰਾ ਹੈਗਾ ਆ ਉਹ ਵੀ ਉਧਰ ਨੂੰ ਧਿਆਨ ਕੀਤਾ ਹੋਇਆ। ਜਿਹੜੀਆਂ ਵੈਸੇ ਪਹਿਲਾਂ ਤੋਂ ਵੀ ਹੁਣ ਚੱਲ ਪਿਆ ਇਹ ਟ੍ਰੈਂਡ ਕਿ ਜਿਹੜੀਆਂ ਸਰਕਾਰੀ ਸੰਪਤੀਆਂ ਆ, ਸਰਕਾਰੀ ਜਾਇਦਾਦਾਂ ਆ, ਉਹਨਾਂ ਨੂੰ ਗਿਰਵੀ ਰੱਖ ਦੋ ਜਾਂ ਵੇਚ ਦੋ, ਪੈਸੇ ਬਣਾਏ ਜਾਣ ਤੇ ਉਸ ਤੋਂ ਬਾਅਦ ਜਿਹੜੀ ਪਲੈਨਿੰਗ ਆ ਉਹ ਕੀਤੀ ਜਾਵੇ। ਜੀ, ਕਰਜ਼ਾ ਕਿੱਥੋਂ ਲੈਣਾ ਆ ਤੇ ਬਾਅਦ ਵਿੱਚ ਸਕੀਮ ਕੀ ਲਾਉਣੀਆਂ ਆ, ਇਹਦੇ ਬਾਰੇ ਜਿਹੜਾ ਸਾਰਾ ਰਿਵਿਊ ਕੀਤਾ ਜਾਂਦਾ। ਪਰ ਕਰਜ਼ੇ ਦਾ ਤਾਂ ਪਤਾ ਲੱਗ ਜਾਂਦਾ ਆ 5 ਸਾਲਾਂ ਦੇ ਬਾਅਦ ਕਿ ਕਰਜ਼ਾ ਜੀ ਇੰਨਾ ਹੋ ਗਿਆ, ਉਹਦੇ ਉੱਤੇ ਇੰਟਰਸਟ ਵੀ ਇੰਨਾ ਪੈਣਾ ਸ਼ੁਰੂ ਹੋ ਗਿਆ, ਵਰਲਡ ਬੈਂਕ ਤੋਂ ਵੀ ਇੰਨਾ ਕਰਜ਼ਾ ਆ ਗਿਆ, ਪੈਸਾ ਤਾਂ ਸਾਰਾ ਆ ਗਿਆ। ਪਰ ਜਿਹੜੀਆਂ ਸਕੀਮਾਂ ਦੇ ਵਿੱਚ ਕਿਹਾ ਗਿਆ ਸੀ ਕਿ ਅੱਜ ਜਿਹੜਾ ਅਸੀਂ 5 ਸਾਲਾਂ ਨੈਕਸਟ ਦੇ ਵਿੱਚ ਕੀ ਕਰਨਾ ਆ ਜਾਂ 1 ਸਾਲ ਦੇ ਵਿੱਚ ਕੀ ਕਰਨਾ, ਦੇਖੋ 5 ਸਾਲ ਦੀ ਪਲੈਨਿੰਗ ਹੁੰਦੀ ਸੀ ਤੇ ਆਹ ਬਜਟ ਜਿਹੜਾ ਸਾਲ ਦਾ ਆ, ਇਹਦੇ ਵਿੱਚ ਕੀ ਕਰਨਾ ਹੈ ਅਗਲੇ ਸਾਲ ਤੱਕ, ਉਹਦੇ ਜਦੋਂ ਬਾਅਦ ਵਿੱਚ ਸਿੱਟੇ ਨਿਕਲਦੇ ਆ। ਹੁਣ ਤੁਸੀਂ ਦੇਖ ਲਓ, ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਸਮਾਰਟ ਸਿਟੀ ਇਹਨਾਂ ਨੇ ਕਿਹਾ ਸੀਗਾ ਜਦੋਂ ਪਿਛਲੀ ਸਰਕਾਰ ਸੀ ਕਿ ਸਮਾਰਟ ਸਿਟੀਜ਼ ਅਸੀਂ ਬਣਾਉਣੀਆਂ, ਤੇ ਸਾਡੇ ਉੱਥੇ ਜਲੰਧਰ ਦਾ ਨਾਮ ਵੀ ਸੀ ਜੀ। ਤੇ ਮੈਂ ਲੋਕਾਂ ਨੂੰ ਅੱਜ ਵੀ ਫੋਨ ਕਰਕੇ ਪੁੱਛਦਾ ਹੁੰਦਾ ਵੀ ਤੁਹਾਡਾ ਤਾਂ ਹੁਣ ਸਮਾਰਟ ਸਿਟੀ ਬਣ ਗਿਆ ਹੋਣਾ। ਲੁਧਿਆਣੇ ਵਿੱਚ ਮੈਟਰੋ ਵੀ ਚੱਲ ਗਈ ਹੋਣੀ ਹੈ ਤੇ ਉਹ ਮੈਨੂੰ ਭੱਲੇ ਦੀ ਗੱਲ ਵਧੀਆ ਲੱਗਦੀ ਆ। ਉਹ ਵੈਸੇ ਤਾਂ ਕਮੇਡੀਅਨ ਆ ਜਸਵਿੰਦਰ ਭੱਲਾ, ਪਰ ਉਹਦੀਆਂ ਤੁਸੀਂ ਕੈਸਟਾਂ ਸੁਣੋਗੇ, ਉਹਦੇ ਵਿੱਚ ਉਹਨੇ ਜਿੱਦਾਂ ਕਹਿ ਲਓ ਵੀ ਬਹੁਤ ਪਹਿਲਾਂ ਗੱਲਾਂ ਕੀਤੀਆਂ। ਉਹ ਉਹਨੇ ਕਿਹਾ ਸੀ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਮੈਟਰੋ ਚਲਾਉਣੀ ਆ, ਸੁਖਬੀਰ ਬਾਦਲ ਹੁਣੇ ਉਦੋਂ ਭਾਜਪਾ ਦੇ ਪਾਰਟ ਸੀ, ਇਹਨਾਂ ਨੇ ਵੀ ਕਿਹਾ ਸੀ ਜੀ ਅਸੀਂ ਸਾਰਾ ਕੁਝ ਦੇਖ ਲਿਆ ਆ ਤੇ ਇੱਥੇ ਮੈਟਰੋ ਲੁਧਿਆਣੇ ਦੇ ਵਿੱਚ ਚੱਲਣੀ ਆ। ਤੇ ਜਸਵਿੰਦਰ ਭੱਲੇ ਨੇ ਕਿਹਾ ਸੀ ਕਿ ਬਿਜਲੀ ਤਾਂ ਹੈ ਨਹੀਂ ਵੀ ਪਾਥੀਆਂ ਦੇ ਉੱਤੇ ਚਲਾਉਣੀ ਆ, ਹਨਾ। ਉਹ ਕਾਫੀ ਇਹ ਹੋਇਆ ਸੀ। ਸਰਕਾਰ ਨੇ ਪਲੈਨਿੰਗਾਂ ਜਿਹੜੀਆਂ ਦਿੱਤੀਆਂ, ਲੋਕਾਂ ਨੂੰ ਰਿਝਾਇਆ, ਵੋਟਾਂ ਲਈਆਂ। ਵੋਟਾਂ ਲੈਣ ਤੋਂ ਬਾਅਦ ਫਿਰ ਉਹ ਪੈਸੇ ਤਾਂ ਆ ਗਏ ਆ, ਪਰ ਉਹ ਪੈਸੇ ਗਏ ਕਿੱਥੇ? ਜਾਂਚ ਵੀ ਹੁੰਦੀ ਆ, ਕਮਿਸ਼ਨ ਵੀ ਬੈਠਦੇ ਆ, ਪਰ ਉਸ ਤੋਂ ਬਾਅਦ ਪਤਾ ਨਹੀਂ ਲੱਗਦਾ ਵੀ ਕੀ ਆ। ਫਿਰ ਸਾਰੇ ਕਹਿ ਲਓ ਕਿ ਸਾਫ਼ ਸੁਥਰੇ ਸਿੱਧ ਹੋ ਜਾਂਦੇ। ਪਰ ਦਲਜੀਤ ਜੀ, ਜਿਸ ਤਰੀਕੇ ਨਾਲ ਆਪਣੀ ਹਰ ਚੀਜ਼ ਜਿਹੜੀ LIC ਵਰਗੇ ਅਦਾਰੇ ਆ ਉਹ ਵੇਚਣ ਤੇ ਲਾਏ ਹੋਏ ਆ, ਆਪਣੇ ਅੱਧਿਆਂ ਤੋਂ ਵੱਧ ਜਿਹੜੇ 에ਅਰਪੋਰਟ ਆ ਉਹ ਇੱਕ ਕਾਰਪੋਰੇਟ ਘਰਾਣੇ ਨੂੰ ਇੱਕ ਤਰੀਕੇ ਨਾਲ ਦੇ ਦਿੱਤੇ ਆ। ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਪ੍ਰਾਈਵੇਟਾਈਜੇਸ਼ਨ ਹੋ ਰਹੀ ਆ। ਤੇ ਇਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਜਿਹੜੀ ਚੋਟੀ ਦੀ ਅਰਥ ਵਿਵਸਥਾ ਦੀ ਗੱਲ ਕੀਤੀ ਜਾ ਰਹੀ ਹੈ ਉੱਥੋਂ ਤੱਕ ਪਹੁੰਚ ਸਕਦਾ ਭਾਰਤ? ਨਹੀਂ, ਦੇਖੋ ਅਰਥ ਵਿਵਸਥਾ ਪੇਪਰਾਂ ਦੇ ਵਿੱਚ ਜਿੱਦਾਂ ਹੁਣ ਪਿੱਛੇ ਗੱਲ ਵੀ ਸ਼ਾਇਦ ਆਪਣੇ ਚੱਲਦੀ ਸੀ, ਕੱਲ ਵੀ ਇੱਥੇ ਆਪਾਂ ਫੰਕਸ਼ਨ ਕੀਤਾ ਸੀਗਾ ਕਿਸਾਨੀ ਮੁੱਦਿਆਂ ਦੇ ਉੱਤੇ, ਉਹਦੇ ਵਿੱਚ ਵੀ ਗੱਲ ਮੈਂ ਇਹੀ ਰੱਖੀ ਸੀ ਕਿ ਉਹ ਕਿਸੇ ਸੱਜਣ ਨੇ ਕਿਹਾ ਸੀ ਵੀ ਆਸਟ੍ਰੇਲੀਆ ਵਿੱਚ ਇਦਾਂ ਦੇ ਰੂਲ ਹੈਗੇ ਆ, ਅਮਰੀਕਾ ਕੈਨੇਡਾ ਦੇ ਵਿੱਚ ਹੈਗੇ ਆ, ਤੇ ਫਿਰ ਤੁਸੀਂ ਕਿਉਂ ਇਦਾਂ ਦਾ ਵਿਰੋਧ ਕਰਦੇ ਆ। ਇਹ ਪੁਆਇੰਟ ਕਿਸੇ ਤੱਕ ਹੱਦ ਤੱਕ ਵੈਲਿਡ ਆ, ਪਰ ਤੁਸੀਂ ਇਹ ਦੇਖੋ ਕਿ ਜਿਹੜੀ ਇੱਥੇ ਦੀ ਕਿਸਾਨੀ ਆ 500 ਖੇਤ 600 ਖੇਤ ਦਾ ਮਾਲਕ ਆ, ਜਿਹੜਾ ਉੱਥੇ ਦੀ ਕਿਸਾਨੀ ਆ 80% ਲੋਕ ਤਾਂ ਉਹ ਆ ਜਿਨ੍ਹਾਂ ਕੋਲ 2 ਜਾਂ 3 ਕਿੱਲੇ, ਕਈਆਂ ਦੇ ਕੋਲ 1 ਕਿੱਲਾ ਹੀ ਆ, ਤੇ ਉਹਨਾਂ ਕੋਲ ਇਨਕਮ ਦਾ ਹੋਰ ਕੋਈ ਸਾਧਨ ਨਹੀਂ। ਇੱਥੇ ਜਿਹੜੇ ਕਿਸਾਨ ਆ ਉਹਨਾਂ ਕੋਲ ਹੋਰ ਅਲਟਰਨੇਟਿਵ ਵੀ ਹੈਗੇ ਆ, ਪਰ ਉੱਥੇ ਅਸੀਂ ਕਿਸਾਨਾਂ ਨੂੰ ਅੱਜ ਤੱਕ ਅਲਟਰਨੇਟਿਵ ਵੀ ਕੋਈ ਨਹੀਂ ਦੇ ਪਾਏ। ਸਰਕਾਰਾਂ ਦੇ ਵੱਲੋਂ ਸਹਾਇਤਾ ਕੋਈ ਨਹੀਂ, ਸਹਾਇਕ ਧੰਦਿਆਂ ਵੱਲ ਨੂੰ ਕੋਈ ਨਹੀਂ। ਜੇ ਅਸੀਂ ਉਸ ਚੀਜ਼ ਨੂੰ ਦੇਖੀਏ, ਅਸੀਂ ਕੰਪੈਰੀਜ਼ਨ ਤਾਂ ਕਰੀ ਜਾਂਦੇ ਆ ਕਿ ਲੋਕਾਂ ਦੇ ਕੋਲ ਬੁਨਿਆਦੀ ਸਹੂਲਤਾਂ ਹੈਗੀਆਂ, ਜਿਹਦੇ ਲਈ ਤੁਸੀਂ ਕਾਨੂੰਨ ਤਾਂ ਉਹਨਾਂ ਨਾਲ ਦੇਖ ਕੇ ਬਣਾ ਲੈ, ਪਰ ਜਿਹੜਾ ਉਹਦਾ ਸਮਾਜ ਦਾ ਸਰੋਕਾਰ ਆ, ਜੋ ਸਮਾਜ ਦਾ ਇੱਕ ਸਿਸਟਮ ਆ, ਕੀ ਅਸੀਂ ਉਹ ਦੇ ਪਾਏ ਆ? ਬਿਲਕੁਲ। ਜਿਸ ਤਰੀਕੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ, ਜੇ ਕੰਪੈਰੀਜ਼ਨ ਕਰਨਾ ਤਾਂ ਫਿਰ ਮੇਰੇ ਖਿਆਲ ਹਰ ਜਿਹੜੀ ਚੀਜ਼ ਆ ਉਹਦੇ ਤੇ ਕੰਪੈਰੀਜ਼ਨ ਕਰਨਾ ਚਾਹੀਦਾ। ਆਪਾਂ 2020 ਦੇ ਵਿੱਚ ਕੋਵਿਡ ਦੀ ਗੱਲ ਕਰਦੇ ਆ, ਤਾਂ ਜਿਸ ਤਰੀਕੇ ਨਾਲ ਜਿਹੜੀਆਂ ਆਸਟ੍ਰੇਲੀਆ ਕੈਨੇਡਾ ਵਰਗੀਆਂ ਸਰਕਾਰਾਂ ਆ
ਆ ਉਹਨਾਂ ਨੇ ਜਿਸ ਤਰੀਕੇ ਨਾਲ ਲੋਕਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਆ ਬੇਰੁਜ਼ਗਾਰ ਹੋਏ, ਪਰ ਜਿਸ ਤਰੀਕੇ ਨਾਲ ਇੱਥੋਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਸਹਾਇਤਾ ਕੀਤੀ, ਸਪਲੀਮੈਂਟਸ ਦਿੱਤੇ। ਸਾਡੀ ਭਾਰਤ ਦੀ ਸਰਕਾਰ ਤਾਂ ਉਹਨੂੰ ਮੇਰੇ ਖਿਆਲ ਪਤਾ ਨਹੀਂ ਕਿੰਨੇ ਮਜ਼ਦੂਰ ਜਿਹੜੇ ਆ ਉਹ ਸੜਕਾਂ ਤੇ ਆਪਣਾ ਦਮ ਤੋੜ ਗਏ, ਪਰ ਸਾਡੇ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਹੋਈ। ਹੁਣ ਜੇ ਇੱਥੇ ਦੀ ਗੱਲ ਕਰੀਏ ਤੇ ਜੇ ਇੱਥੋਂ ਦਾ ਵੀ ਕਿਸਾਨ ਉਹੀ ਰੂਲਸ ਫੋਲੋ ਕਰਦਾ, ਉਹੀ ਲਾਜ਼ ਫੋਲੋ ਕਰਦਾ, ਪਰ ਉਹਦੇ ਕੋਲ ਹੋਰ ਵੀ ਆਪਸ਼ਨਸ ਬਹੁਤ ਆ। ਇੱਥੇ ਦਿਹਾੜੀ ਕਰਕੇ ਵੀ ਵਧੀਆ ਤੁਸੀਂ ਰੋਟੀ ਖਾ ਸਕਦੇ ਆ, ਪਰ ਸਾਡੇ ਉੱਥੇ ਕੀ ਹਾਲਾਤ ਹੈ ਸਾਡੀਆਂ ਸਰਕਾਰਾਂ ਨੂੰ ਵੇਖਣਾ ਪੈਣਾ ਹੈ। ਦੇਖੋ ਅਜੇ ਕਿਸਾਨੀ ਤਾਂ ਆਪਾਂ ਗੱਲ ਕਰਦੇ ਆ, ਮਜ਼ਦੂਰਾਂ ਦੇ ਹਾਲਾਤ ਉਦੋਂ ਵੀ ਮਾੜੇ। ਬਿਲਕੁਲ, ਮਜ਼ਦੂਰਾਂ ਦੇ ਤੁਸੀਂ ਦੇਖੋ ਕਿ ਸ਼ਹਿਰਾਂ ਦੇ ਵਿੱਚ ਜਿਹੜੇ ਝੁੱਗੀਆਂ ਝੌਂਪੜੇ ਉਹਨਾਂ ਕੋਲ ਸਾਰੀ ਉਮਰ ਘਰ ਨਹੀਂ ਬਣਦਾ, ਬਿਲਕੁਲ ਆਪਣਾ ਇੱਕ ਕਮਰਾ ਨਹੀਂ ਬਣਦਾ, ਉਹਨਾਂ ਕੋਲ ਸਾਰੀ ਉਮਰ ਲੱਗੇ ਰਹਿੰਦੇ ਆ। ਤੁਸੀਂ ਕਮਰੇ ਦੀ ਦਲਜੀਤ ਜੀ ਗੱਲ ਕਰਦੇ, ਮੇਰੇ ਖਿਆਲ ਹਰ ਰੋਜ਼ ਉਹਨਾਂ ਦੀ ਦੌੜ ਸਿਰਫ 2 ਵੇਲੇ ਦੀ ਰੋਟੀ ਕਮਾਉਣ ਤੱਕ ਹੁੰਦੀ ਆ। ਸਵੇਰੇ ਖਾ ਲੈਂਦੇ, ਉਹਨਾਂ ਨੂੰ ਫਿਕਰ ਹੁੰਦਾ ਕਿ ਰਾਤ ਨੂੰ ਜੇ ਸਾਨੂੰ ਕੁਝ ਮਿਲ ਗਿਆ ਤਾਂ ਸਾਨੂੰ ਰਾਤ ਦੀ ਰੋਟੀ ਜੁੜਨੀ, ਨਹੀਂ ਤਾਂ ਰਾਤ ਦੀ ਰੋਟੀ ਦਾ ਵੀ ਪਤਾ ਨਹੀਂ ਹੁੰਦਾ। ਬਿਲਕੁਲ, ਤੇ ਆਪਣੇ ਅਜੇ ਪੰਜਾਬ ਦੇ ਚਲੋ ਅਜੇ ਵੀ ਸਰੋਕਾਰ ਆ, ਇਸ ਗੱਲ ਨੂੰ ਵਧੀਆ ਆ ਕਿ ਪੰਜਾਬ ਦੇ ਵਿੱਚ NRIs ਵੀ ਮਦਦ ਕਰਦੇ ਆ। ਦੂਜਾ ਖਾਸ ਤੌਰ ਤੇ ਅਸੀਂ ਦੁਆਬੇ ਦੇ ਵਿੱਚ ਦੇਖਿਆ ਕਿ ਦੁਆਬੇ ਦੇ ਬਹੁਤ ਸਾਰੇ ਲੋਕ ਬਾਹਰ ਮੂਵ ਹੋ ਗਏ, ਪਹਿਲਾਂ ਤੋਂ ਹੀ ਚੱਲਿਆ ਹੋਇਆ ਮਾਈਗ੍ਰੇਸ਼ਨ ਹੁੰਦੀ ਆ, ਉਹਨਾਂ ਦੇ ਘਰ ਖਾਲੀ ਆ, ਉਹਨਾਂ ਨੇ ਬਹੁਤ ਏਦਾਂ ਬੇਘਰੇ ਲੋਕਾਂ ਨੂੰ ਦਿੱਤੇ ਹੋਏ ਆ ਘਰ, ਜਾਣੀ ਕਹਿ ਲਓ ਕਿ ਇੱਕ ਪਰਦਾ ਕਜਿਆ ਹੋਇਆ। ਜੇ ਅਸੀਂ ਇਹੀ ਅੰਕੜਾ ਯੂਪੀ, ਮੱਧ ਪ੍ਰਦੇਸ਼ ਜਾਂ ਹੋਰ ਜਿਹੜੇ ਸਟੇਟ ਹੈਗੀਆਂ ਉਹਨਾਂ ਦੀਆਂ ਕੱਢ ਕੇ ਦੇਖੀਏ, ਬਹੁਤ ਮਾੜੇ ਹਾਲਾਤ ਬਣ ਚੁੱਕੇ ਆ। ਹੁਣ ਜਦੋਂ ਤੱਕ ਅਸੀਂ ਇਕਨੋਮਿਕਲੀ ਉਹਨਾਂ ਦੇ ਹਾਲਾਤ ਨਹੀਂ ਸੁਧਾਰਦੇ, ਫਿਰ ਅਸੀਂ ਬਿੱਲ ਲਿਆਉਂਦੇ ਆ, ਕਿਹਾ ਜਾਂਦਾ ਕਿ 2022 ਦੇ ਵਿੱਚ ਅਸੀਂ ਕਿਸਾਨੀ ਦੀ ਇਨਕਮ ਦੁੱਗਣੀ ਕਰ ਦੇਣੀ ਆ। ਹੁਣ ਕਿਸਾਨੀ ਦੀ ਇਨਕਮ ਕੀ ਦੁੱਗਣੀ ਕਿੱਦਾਂ ਹੋਏਗੀ? ਬਿਲਕੁਲ, ਇੱਕ ਤਾਂ ਇਹ ਆ ਵੀ ਤੁਸੀਂ ਜਾਂ ਤਾਂ ਵੀ ਜਿਹੜੀ 1000 ਨੂੰ ਅੱਜ ਕਣਕ ਉਹ 2000 ਦੀ ਕਰ ਦਿਓ, ਫਿਰ ਇਹ ਦੁੱਗਣੀ ਹੋਊਗੀ। ਬਿਲਕੁਲ, ਜਾਂ ਫਿਰ ਉਹਨੂੰ ਇਦਾਂ ਦਾ ਕੋਈ ਸਬਸਿਡੀ ਦੇ ਦਿਓ ਕਿ ਜਿਹੜਾ ਖਾਦ ਦਾ ਬੁਰਾ 200 ਦਾ ਪਾਉਂਦਾ ਉਹਨੂੰ 100 ਦਾ ਕਰ ਦਿਓ। ਦੋਨਾਂ ਦੇ ਵਿੱਚੋਂ ਸਰਕਾਰ ਦਾ ਪਲਾਨ ਕੋਈ ਨਹੀਂ। ਦਿਲਜੀਤ ਜੀ ਇੱਕ ਹੋਰ ਆ, ਜਿਹੜਾ ਖੇਤ ਆ ਕਿੱਲਾ, ਉਹਦੇ ਦੁਆਲੇ ਦੁਆਲੇ ਗਮਲੇ ਲਾ ਦੇਣ ਤੇ ਉਹ ਚ ਵੀ ਕਹੋ ਕਣਕ ਉਗਾਓ, ਫਿਰ ਮੇਰੇ ਖਿਆਲ ਦੁੱਗਣੀ ਹੋ ਸਕਦੀ। ਨਹੀਂ ਦੇਖੋ ਉਹ ਤਾਂ ਫਿਰ ਬਾਅਦ ਦੀਆਂ ਗੱਲਾਂ ਤੇ ਨਾ ਤੁਹਾਡੇ ਕੋਲ ਬੀਜ ਦਾ ਕੋਈ ਹੈਗਾ। ਤੁਸੀਂ ਦੇਖੋਗੇ ਯੂਨੀਵਰਸਿਟੀ ਦੀਆਂ ਰਿਕਮੈਂਡੇਸ਼ਨਸ ਜਿੰਨੀਆਂ ਆ ਰਹੀਆਂ ਆ, ਤੁਸੀਂ ਪਹਿਲਾਂ ਦਾ ਕੱਢ ਕੇ ਦੇਖੋ ਹਰੀ ਕ੍ਰਾਂਤੀ ਦਾ ਤੇ ਹੁਣ ਦਾ ਝਾੜ ਕੱਢ ਕੇ ਦੇਖੋ ਕਿੰਨਾ ਕੁ ਕੰਮ ਹੋ ਰਿਹਾ, ਕਿਸਾਨਾਂ ਦੇ ਤੱਕ ਉਹਦੀ ਇਨਫੋਰਮੇਸ਼ਨ ਹੈ ਕਿੰਨੀ ਕੁ ਪਹੁੰਚ ਰਹੀ ਆ। ਮੈਂ ਦਾਅਵੇ ਨਾਲ ਕਹਿਣਾ ਆ, ਕਿਸਾਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਇੰਨਾ ਹੀ ਪੁੱਛ ਲਿਓ ਵੀ ਖੇਤੀਬਾੜੀ ਅਫਸਰ ਬਹਿੰਦਾ ਕਿੱਥੇ ਆ। ਬਿਲਕੁਲ, ਜਾ ਕੇ ਅਜੇ ਤੱਕ ਆਜ਼ਾਦ ਹੋਏ ਨੂੰ 70 ਸਾਲ ਤੋਂ ਉੱਤੇ ਹੋ ਗਿਆ ਦੇਸ਼, ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਖੇਤੀਬਾੜੀ ਦਾ ਜਿਹੜਾ ਅਫਸਰ ਆ ਸਾਡਾ ਹਰ ਤਹਿਸੀਲ ਦੇ ਵਿੱਚ ਤੇ ਆਪਣਾ ਜਿਹੜਾ ਲੋਕਲ ਏਰੀਆ ਉਹਦੇ ਵਿੱਚ ਵੀ ਬੈਠਦਾ ਉਹ, ਪਰ ਉਹ ਕਿਹਨਾਂ ਦਾ ਆ ਬੰਦਾ, ਉਹ ਜਿਹੜੇ ਚਹੇਤੇ ਰੱਖੇ ਹੋ ਨਹੀਂ ਚਹੇਤੇ 15-20 ਬੰਦੇ ਰੱਖੇ ਹੋ ਅਫਸਰ, ਖੇਤੀਬਾੜੀ ਅਫਸਰ ਵੀ ਚਾਹੁੰਦਾ ਹੈ ਮੈਂ ਕਿਸੇ ਦੇ ਕਿਉਂ ਘਰ ਜਾਵਾਂ। ਬਿਲਕੁਲ, ਉਹਨੇ 15-20 ਬੰਦੇ ਰੱਖਿਆ, ਉੱਥੇ ਹੀ ਆਉਂਦੇ ਆ, ਉਹਨੂੰ ਹੀ ਸਹੂਲਤਾਂ, ਉਹਨੂੰ ਹੀ ਸਬਸਿਡੀਆਂ, ਉੱਥੇ ਹੀ ਬਜਟ ਖਿਲਾਫ ਹੋ ਜਾਂਦਾ। ਜੇ ਹੁਣ ਉਹ ਰਾਜੀਵ ਗਾਂਧੀ ਕਹਿੰਦਾ ਸੀ ਕਿ 1 ਰੁਪਈਆ ਅਸੀਂ ਭੇਜਦੇ ਆ ਇੱਥੋਂ, ਜਦੋਂ ਅਸੀਂ ਸਾਰਾ ਉਹ ਕਰਕੇ ਦੇਖਿਆ ਧੌਰ ਤੱਕ ਜਿਨ੍ਹਾਂ ਨੇ 1 ਰੁਪਈਆ ਅਸੀਂ ਭੇਜਿਆ, ਉਹ ਕਹਿੰਦਾ ਅਸੀਂ ਸੋਚਦੇ ਵੀ 80-85 ਦਾ ਪਹੁੰਚਦੇ ਹੋਣਗੇ, ਪਰ ਪਹੁੰਚਦੇ ਆ 10 ਪੈਸੇ। ਤੇ ਅੱਜ ਤਾਂ ਹਾਲਾਤ ਉਦੋਂ ਵੀ ਮਾੜੇ ਹੋ ਗਏ। ਪਹਿਲਾਂ ਤਾਂ ਅਸੀਂ ਵਿਚੋਲੀਏ ਥੋੜੇ ਦੱਸਦੇ ਸੀ, ਅੱਜ ਜਿਹੜੇ ਵਿਚੋਲੀਏ ਇੰਨੇ ਜ਼ਿਆਦਾ ਹੋ ਗਏ, ਈਵਨ ਕਿ ਐਜੂਕੇਸ਼ਨ ਸਿਸਟਮ, ਮੈਡੀਕਲ ਸਿਸਟਮ, ਜਿਹੜੇ ਕਿ ਪਹਿਲਾਂ ਮੰਨੇ ਜਾਂਦੇ ਸੀ ਕਿ ਅਦਾਰੇ, ਹੁਣ ਸੀਤਾਰਮਨ ਹੁਣੀ ਜਿਹੜਾ ਬਜਟ ਦੀਆਂ ਗੱਲਾਂ ਕੀਤੀਆਂ ਉਹਦੇ ਵਿੱਚ ਐਜੂਕੇਸ਼ਨ ਦੇ ਉੱਤੇ ਜਿਹੜਾ ਤੁਸੀਂ ਪਾਲਿਸੀ ਤਾਂ ਬਣਾਤੀ ਆ, ਪਰ ਪਾਲਿਸੀਜ਼ ਦੇ ਲਈ ਲੋਕਾਂ ਦਾ ਕੀ ਮਿਆਰ, ਕੀ ਲੋਕਾਂ ਦਾ ਇੱਕ ਮਨੋਵਿਗਿਆਨ ਜਿਹੜਾ ਆ ਕੀ ਉਹਦੇ ਲਈ ਉਹ ਰੈਡੀ ਆ? ਉਹਦੇ ਲਈ ਅਜੇ ਕੋਈ ਪਲਾਨ ਨਹੀਂ। ਬਿਲਕੁਲ, ਤੁਸੀਂ ਹਰੀ ਕ੍ਰਾਂਤੀ ਦੀ ਗੱਲ ਕੀਤੀ ਦਿਲਜੀਤ ਜੀ, ਤੇ ਇਹ ਜਿਹੜਾ ਸਵਾਲ ਬਹੁਤ ਵਾਰੀ ਉੱਠਿਆ ਕਿ ਜਦੋਂ ਉਹ ਹਰੀ ਕ੍ਰਾਂਤੀ ਦਾ ਟਾਈਮ ਸੀ ਤਾਂ ਉਦੋਂ ਜਿਹੜੀਆਂ ਸਰਕਾਰੀ ਜੇ ਕਹਿ ਸਕਦੇ ਟੀਚਰ ਜਾਂ ਹੋਰ ਵੀ ਕੋਈ ਨੌਕਰੀਆਂ ਸੀ, ਉਹਨਾਂ ਦਾ ਸਕੇਲ ਕੀ ਹੁੰਦਾ ਸੀ, ਉਹਨਾਂ ਦੀ ਤਨਖਾਹ ਕੀ ਹੁੰਦੀ ਸੀ, ਤੇ ਜੇ ਅੱਜ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਨਖਾਹ ਕੀ ਆ, ਕਿੰਨੇ ਜਿਹੜੀ ਪਰਸੈਂਟ ਆ ਉਹ ਵਧੀ ਆ, ਤੇ ਕਿਸਾਨੀ ਦੀ ਗੱਲ ਕਰੀਏ ਤਾਂ ਉਹ ਕਿੰਨੇ ਪਰਸੈਂਟ ਵਧਿਆ, ਇਹ ਮੇਰੇ ਖਿਆਲ ਬਹੁਤ ਸਾਰੀ ਪਿਕਚਰ ਉੱਥੋਂ ਕਲੀਅਰ ਹੋ ਜਾਂਦੀ ਹੈ। ਦੇਖੋ ਇਹਦੇ ਵਿੱਚ ਜੇ ਅਸੀਂ ਇੱਕ ਸਰਕਾਰ ਨੂੰ ਵੀ ਭੰਡਣਾ, ਦੇਖੋ ਇਹ ਸੌਖਾ ਕੰਮ ਆ। ਸਰਕਾਰ ਵੀ ਨੋ ਡਾਊਟ ਸਰਕਾਰ ਦਾ ਕੰਮ ਆ ਕਿ ਲੋਕਾਂ ਨੂੰ ਉਸ ਬਰਾਬਰ ਤੱਕ ਲੈ ਕੇ ਆਉਣਾ। ਹੁਣ ਜਿਹੜਾ ਬਜਟ ਆ ਸਾਡੇ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਸਮਝਾ ਪਾਈ, ਲੋਕਾਂ ਨੂੰ ਜੋ ਵਿੱਤ ਮੰਤਰੀ ਕਹਿ ਰਹੀ ਆ, ਜਿਹੜੇ ਤਾਂ ਬੰਦੇ BJP ਦੇ ਹੋਣਗੇ ਉਹਨਾਂ ਨੇ ਕਹਿਣਾ ਸੀਤਾਰਮਨ ਸਹੀ ਬੋਲਦੀ ਆ, ਚਾਹੇ ਉਹ ਝੂਠ ਬੋਲਦੀ ਹੋਵੇ। ਜਿਹੜੇ ਕਾਂਗਰਸ ਵਾਲੇ ਆ, ਜੇ ਸੀਤਾਰਮਨ ਸੱਚ ਵੀ ਬੋਲਦੀ ਆ, ਉਹਨੇ ਕਹਿਣਾ ਜੀ ਇਹ ਝੂਠ ਦਾ ਬਿਲਕੁਲ ਝੂਠ ਬੋਲ ਰਹੀ ਹੈ। ਅਸੀਂ ਉਸ ਆਧਾਰ ਦੇ ਉੱਤੇ ਬਣਾਉਨੇ, ਕਿਉਂਕਿ ਸਾਨੂੰ ਉਹਦੇ ਬਾਰੇ ਅੱਜ ਤੱਕ ਨਾ ਤਾਂ ਪੜ੍ਹਾਇਆ ਗਿਆ ਬਜਟ ਦੇ ਬਾਰੇ। ਸਾਡੀ ਕਿਸੇ ਕਲਾਸ ਦੇ ਵਿੱਚ ਜਾ ਕੇ ਪੁੱਛ ਲਓ, ਕਿਸੇ ਮਾਸਟਰ ਨੂੰ ਪੁੱਛ ਲਓ ਕਿ ਬਜਟ ਹੈ ਕੀ ਆ, ਕਿਉਂ ਇਹਦੇ ਬਾਰੇ ਗੱਲਾਂ ਬਾਤਾਂ ਹੋਣੀਆਂ। ਪਹਿਲਾਂ ਤਾਂ ਸਾਨੂੰ ਉਹਦਾ ਲੈਵਲ ਇੱਕ ਸੈੱਟ ਕਰਨਾ ਪੈਣਾ, ਉਸ ਤੋਂ ਬਾਅਦ ਦੀ ਜਿਹੜੀ ਭੂਮਿਕਾ ਆ ਉਹਦੇ ਉੱਤੇ ਸਾਨੂੰ ਗੱਲ ਫੇਰ ਹੀ ਅਸੀਂ ਕਰ ਸਕਦੇ ਹਾਂ, ਫੇਰ ਹੀ ਅਸੀਂ ਸਵਾਲ ਜਵਾਬ ਕਰ ਸਕਦੇ ਹਾਂ, ਤੇ ਫੇਰ ਹੀ ਸਰਕਾਰਾਂ ਹੋ ਸਕਦੀਆਂ। ਦੂਜਾ ਇਹ ਕਿ ਜਿਹੜੇ ਸਰਕਾਰ ਦੇ ਵਿੱਚ ਸਰਕਾਰੀ ਮੁਲਾਜ਼ਮ ਲੱਗ ਵੀ ਗਏ ਆ, ਉਹਨਾਂ ਦਾ ਜਿਹੜਾ ਤੁਸੀਂ ਸਿੱਟਾ ਕੱਢ ਕੇ ਦੇਖ ਲਓ ਕਿ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਪੜ੍ਹਾਉਣ ਵਾਲਾ ਉਹ 10-12 ਪੜ੍ਹਿਆ ਆ,
ਉਹਦੇ ਜਿਹੜੇ ਬੱਚੇ ਆ ਪੜ੍ਹਾਏ ਆ ਉਹਨਾਂ ਦੇ ਦੇਖ ਲਿਓ ਤੁਸੀਂ। ਬਿਲਕੁਲ ਸਿਰਫ ਟਾਈਆਂ ਦੁਆਇਆਂ ਦਾ ਨਹੀਂ ਹੈਗਾ ਕਿ ਟਾਈਆਂ ਲਾਤੀਆਂ, ਉਹਨਾਂ ਦੇ ਬੋਲਣ ਚੱਲਣ ਦਾ ਵੀ ਤੇ ਉਹਨਾਂ ਦੇ ਪੜ੍ਹਨ ਦਾ ਤਰੀਕਾ ਵੀ ਮਿਆਰ ਦੂਜੇ ਸਰਕਾਰੀ ਸਕੂਲਾਂ ਦੇ ਨਾਲੋਂ ਜ਼ਿਆਦਾ ਆ ਜੀ। ਇੱਕ ਪਾਸੇ 50,000 ਬੰਦਾ 50,000 ਰੁਪਇਆ ਸੈਲਰੀ ਲੈ ਰਿਹਾ ਜੀ। ਉਹ ਕਾਰਨ ਇਹੀ ਆ ਕਿ ਜਿਹੜੇ ਸਰਕਾਰੀ ਜੌਬਾਂ ਦੇ ਵਿੱਚ ਗਏ ਆ, ਮੇਰਾ ਬੜਾ ਨੇੜੇ ਦਾ ਵਾਸਤਾ ਰਿਹਾ, ਤੇ ਉਹ ਰਿਲੈਕਸ ਹੋ ਜਾਂਦੇ ਆ ਜੀ। ਜਦੋਂ ਸਰਕਾਰੀ ਜੌਬ ਮਿਲਦੀ ਆ ਉਹ ਇਹ ਸੋਚਦਾ ਆ ਵੀ ਹੁਣ ਮੈਨੂੰ ਕਰਨ ਦੀ ਕੁਛ ਲੋੜ ਨਹੀਂ, ਉਹ ਆਪਣਾ ਟੀਚਾ ਭੁੱਲ ਜਾਂਦਾ ਜੀ। ਇਹ ਸਾਡੇ ਵਿੱਚ ਦੇਸ਼ ਭਗਤੀ ਦੀ ਘਾਟ ਹੈ ਜੀ। ਉਹਦੇ ਵਿੱਚ ਵੀ ਕਾਰਨ ਇੱਕ ਹੋਰ ਆ, ਮੈਂ ਖੁਦ ਉੱਥੇ ਸਰਕਾਰੀ ਜੌਬ ਕੀਤੀ ਹੋਈ ਆ, ਉਹਦੇ ਵਿੱਚ ਕਾਰਨ ਇੱਕ ਹੋਰ ਹੈ ਕਿ ਸਾਡੀ ਸਰਕਾਰ ਨੂੰ ਵੀ ਪਤਾ ਨਹੀਂ ਕਿ ਅਸੀਂ ਇਹ ਬੰਦੇ ਕਿਸ ਤਰੀਕੇ ਲਈ ਵਰਤ ਰਹੇ ਹਾਂ। ਜੇ ਆਪਾਂ ਅਧਿਆਪਕਾਂ ਦੀ ਗੱਲ ਕਰੀਏ ਤੇ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਛੱਡ ਕੇ ਹੋਰ ਪਤਾ ਨਹੀਂ ਕਿੰਨੀਆਂ ਕਿ ਡਿਊਟੀਆਂ ਜਿਹੜੀਆਂ ਇਲੈਕਸ਼ਨ ਦੀਆਂ ਵੋਟਾਂ ਬਣਾਓ, ਘਰ ਘਰ ਤੁਰੇ ਫਿਰੋ, ਉਹ ਇਦਾਂ ਦੀਆਂ ਡਿਊਟੀਆਂ ਵੀ ਬਹੁਤ ਜ਼ਿਆਦੀਆਂ ਦਿੱਤੀਆਂ ਹੁੰਦੀਆਂ। ਮੇਰੇ ਖਿਆਲ ਅਧਿਆਪਕ ਦਾ ਕੰਮ ਪੜ੍ਹਾਉਣਾ ਹੁੰਦਾ, ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨਾ ਹੁੰਦਾ, ਉਹਨਾਂ ਨੂੰ ਉਹ ਦੇਣਾ ਚਾਹੀਦਾ ਕਿ ਸਾਨੂੰ ਇੰਨੇ % ਰਿਜ਼ਲਟ ਚਾਹੀਦਾ। ਪਰ ਸਾਡੀਆਂ ਸਰਕਾਰਾਂ ਉਹਨਾਂ ਨੂੰ ਹੁੰਦਾ ਕਿ ਇਹ ਬੰਦਿਆਂ ਨੂੰ ਅਸੀਂ ਤਨਖਾਹ ਦੇ ਰਹੇ ਹਾਂ, ਪਰ ਉਹਨਾਂ ਤੋਂ ਕੰਮ ਕਿਹੜਾ ਲੈਣਾ ਉਹ ਸਾਡੀਆਂ ਸਰਕਾਰਾਂ ਨੂੰ ਦੇਖੋ। ਇਹ ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ। ਇਹ ਹੁੰਦਾ ਇਦਾਂ ਬਿਲਕੁਲ ਹਰ ਮਹਿਕਮੇ ਦੇ ਵਿੱਚ, ਚਾਹੇ ਬੈਂਕਾਂ ਦਾ ਆਪਾਂ ਰੱਖ ਲਈਏ, ਸਾਰਿਆਂ ਦੇ ਵਿੱਚ ਹੈਗਾ ਓਵਰ ਪ੍ਰੈਸ਼ਰ ਆ, ਜ਼ਿਆਦਾ ਹੈਗਾ, ਉਹ ਹੈਗਾ। ਪਰ ਜੇ ਅਸੀਂ ਕਹਿ ਦਈਏ ਕਿ ਟੀਚਰਸ ਉਹਨਾਂ ਦੇ ਵਿੱਚ ਵੀ, ਮੈਂ ਉਹਨਾਂ ਦੇ ਵਿੱਚ ਰਿਹਾ ਸਰਕਾਰੀਆਂ ਦੇ, ਉਹਨਾਂ ਦੇ ਵਿੱਚ ਵੀ ਇਹ ਮਨੋਬਲ ਦੀ ਘਾਟ ਆ ਜਾਂਦੀ ਹੈ। ਸਾਰੇ ਸਰਕਾਰੀ ਮੁਲਾਜ਼ਮਾਂ ਚ ਆਉਂਦੀ ਹੈ, ਦੋਨੇ ਪਾਸਿਆਂ ਤੋਂ। ਮੈਂ ਪਹਿਲਾਂ ਕਹਿੰਦਾ ਸਰਕਾਰਾਂ ਨੂੰ ਤਾਂ ਅਸੀਂ ਭੰਡਦੇ ਹਾਂ। ਹੁਣ ਇੱਥੇ ਤੁਸੀਂ NRIs ਦੀ ਗੱਲ ਕਰੋ, ਆਪਾਂ ਪ੍ਰੋਗਰਾਮ ਵੀ ਪਿੱਛੇ ਕੀਤਾ ਸੀਗਾ IndozTv ਦੇ ਵੱਲੋਂ ਕਿ ਇੱਥੇ ਕੈਲਮਬੇਲ ਕਲੱਬ ਵਾਲਿਆਂ ਦਾ, ਜਿਹੜੇ ਲੋਕ 8-8 9-9 ਘੰਟੇ ਟੈਕਸੀ ਚਲਾਉਂਦੇ ਆ ਜਾਂ ਹੋਰ ਕੰਮ ਕਰਦੇ ਆ ਕਿਸੇ ਦਾ ਵੀ, ਉਹ ਦੇਖੋ ਹਫ਼ਤੇ ਦੇ ਵਿੱਚ 1 ਜਾਂ 2 ਦਿਨ ਕੱਢਦੇ ਆ। ਬਿਲਕੁਲ ਕਾਦੇ ਲਈ? ਸੁਸਾਇਟੀ ਲਈ। ਆਪਾਂ ਕੱਢਦੇ ਆ ਇਸ TV ਦੇ ਲਈ, ਤਾਂ ਕਿ ਅਸੀਂ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਈਏ, ਆਪਣੇ ਕੰਮ ਹੋਰ ਆਪਾਂ ਕਰਦੇ। ਕੋਈ ਬੰਦਾ ਸਪੋਰਟਸ ਦੇ ਨਾਲ ਜੁੜਿਆ, ਕੋਈ ਬੰਦਾ ਕਵੀ ਦਰਬਾਰ ਇੱਥੇ ਕਰਾਈ ਜਾਂਦਾ। ਬਿਲਕੁਲ ਸਾਡੇ ਉੱਥੇ ਜਿਹੜੇ ਲੋਕ ਆ ਉਹ ਉੱਥੇ ਕਿ ਰੋਜੀ ਰੋਟੀ ਦੇ ਵਿੱਚ ਉਲਝੇ ਹੋਏ ਆ। ਸਾਨੂੰ ਸਮਾਜ ਦੇ ਲਈ ਟਾਈਮ ਦੇਣਾ ਪੈਣਾ। ਜੇ ਅਸੀਂ ਆਜ਼ਾਦੀ ਦੇ ਪਹਿਲਾਂ ਦਾ ਆਪਾਂ ਇਤਿਹਾਸ ਕੱਢ ਕੇ ਦੇਖੀਏ, ਉੱਥੇ ਦੇ ਲੋਕ ਉਸ ਵੇਲੇ ਦੇਖੋ ਕੰਮ ਤਾਂ ਉਦੋਂ ਵੀ ਕਰਦੇ ਸੀ, ਕਿਸਾਨੀ ਵੀ ਕਰਦੇ ਸੀ, ਗਜ਼ਲ ਲਹਿਰ ਖੜੀ ਕਰ ਦਿੱਤੀ, ਬੱਬਰ ਲਹਿਰ ਖੜੀ ਕਰ ਦਿੱਤੀ, ਦੁਆਬੇ ਦੇ ਵਿੱਚ ਥਾਂ ਥਾਂ ਦੇ ਲੋਕਾਂ ਦੇ ਅੱਜ ਵੀ ਉੱਥੇ ਬੁੱਤ ਲੱਗੇ ਹੋਏ ਆ, ਪਿੰਡਾਂ ਦੇ ਵਿੱਚ ਜਾਣਿਆ ਜਾਂਦਾ। ਦਲਜੀਤ ਜੀ, ਮੈਂ ਇਸ ਤਰੀਕੇ ਨੂੰ ਦੂਸਰੇ ਨਜ਼ਰੀਏ ਨਾਲ ਵੇਖਦਾ। ਮੈਂ ਜਿੱਦਾਂ ਆਪਾਂ ਆਜ਼ਾਦੀ ਵੇਲੇ ਦੀ ਗੱਲ ਕਰੀਏ ਤਾਂ ਉਦੋਂ ਲੋਕਾਂ ਕੋਲ ਪੈਸਾ ਸੀ ਜਾਂ ਲੋਕੀ ਸੌਖੇ ਸੀ, ਉਦੋਂ ਮਹਿੰਗਾਈ ਦਰ ਜਿਹੜੀ ਆ ਉਹ ਕਾਫੀ, ਉਦੋਂ ਤਾਂ ਬਹੁਤ ਔਖਾ ਸੀ ਜੀ। ਉਦੋਂ ਤਾਂ ਤੁਸੀਂ ਦੇਖ ਲਓ ਵੀ ਰੋਟੀ ਕਣਕ ਕਿੰਨੇ ਕੁ ਨਿਕਲਦੇ ਸੀ, ਉਸ ਵੇਲੇ ਤਾਂ ਭੁੱਖ ਮਰੀ ਸੀ। ਬਿਲਕੁਲ ਭੁੱਖ ਮਰੀ ਸੀਗੀ, ਪਰ ਜਿਹੜੇ ਲੋਕਾਂ ਦਾ ਜਿਹੜੇ ਸਾਧਨ ਸੀਗੇ ਲੋਕਾਂ ਕੋਲ। ਪਰ ਹੁਣ ਜਿਹੜੇ ਲੋਕਾਂ, ਜੇ ਅੱਜ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰਾਂ ਨੇ ਸਾਡੇ ਜਿਹੜਾ ਲੋਕਾਂ ਦਾ ਜਿਹੜਾ ਲਾਈਫ ਸਟਾਈਲ ਹੈ ਜਾਂ ਜਿਹੜਾ ਜੀਵਨ ਪੱਧਰ ਹੈ ਉਹ ਕਿੱਥੇ ਲਿਆ ਕੇ ਖੜਾ ਕਰਤਾ। ਸਾਡੇ ਉੱਥੇ ਲੋਕਾਂ ਕੋਲ, ਜੇ ਆਪਾਂ ਸਰਕਾਰੀ ਅਦਾਰਿਆਂ ਨੂੰ ਪਾਸੇ ਛੱਡ ਦਈਏ, ਸਰਕਾਰੀ ਤਨਖਾਹਾਂ ਤਾਂ ਬਹੁਤ ਜ਼ਿਆਦੀਆਂ, ਅਸੀਂ ਸਰਕਾਰੀ ਤਨਖਾਹਾਂ ਦੇ ਖਿਲਾਫ ਨਹੀਂ ਹੈਗੇ, ਪਰ ਅਸੀਂ ਉਹਦਾ ਸਿਸਟਮ ਦੀ, ਜਿੱਦਾਂ ਤੁਸੀਂ ਗੱਲ ਕੀਤੀ ਕਿ ਸਾਡੇ ਸਿਸਟਮ ਦੇ ਖਿਲਾਫ ਕਰਦੇ, ਉਹਦਾ ਡਿਜ਼ਰਵ ਕਰਦੇ ਆ। ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਜੇ ਸਰਕਾਰੀ ਬੰਦਾ 50,000 ਲੈਂਦਾ, ਪ੍ਰਾਈਵੇਟ ਬੰਦਾ 19 ਕੁਆਲੀਫਿਕੇਸ਼ਨ ਵਾਲਾ ਉਹਨੂੰ 50,000 ਮਿਲਣਾ ਚਾਹੀਦਾ। ਅਸੀਂ ਤਾਂ ਇਸ ਹੱਕ ਦੇ ਵਿੱਚ ਆ ਕਿ ਉਹ ਕਿਉਂ ਨਾ ਬਰਾਬਰੀ ਕਿਉਂ ਆ। ਫਿਰ ਠੇਕੇ ਦੇ ਉੱਤੇ ਤੁਸੀਂ ਭਰਤੀ ਕਰ ਲੈਂਦੇ ਆ। ਵੈਸੇ ਤਾਂ ਚਲੋ ਇਹ ਮੁੱਦਾ ਇਹ ਵੀ ਸਾਡੇ ਸਰੋਕਾਰਾਂ ਦੇ ਨਾਲ ਜੁੜਦਾ ਕਿ ਇੱਕ ਪਾਸੇ ਜਿਹੜਾ ਲੇਬਰ ਜਿਹੜਾ ਸਰਕਾਰੀ ਮੁਲਾਜ਼ਮ ਦੇ ਤੌਰ ਦੇ ਉੱਤੇ ਕਰਦਾ, ਉਹ ਜਿਹੜਾ ਆ 12-13,000 ਰੁਪਇਆ ਲੈਂਦਾ, ਤੇ ਜਿਹੜਾ ਬੰਦਾ ਇੱਕ ਪ੍ਰਾਈਵੇਟ ਪਿੰਡ ਦੇ ਵਿੱਚ ਮਜ਼ਦੂਰੀ ਕਰਦਾ ਉਹਦੇ 4-5,000 ਰੁਪਇਆ ਬਣਦਾ। ਇਸ ਕਰਕੇ ਪੇ ਸਕੇਲ ਤਾਂ ਇੱਕ ਹੋਣਾ ਚਾਹੀਦਾ। ਉਹਦੇ ਉੱਤੇ ਸਰਕਾਰਾਂ ਦੇ ਜਿਹੜੇ ਕੰਮ ਆ ਉਹ ਵੀ ਨਲਾਇਕੀਆਂ। ਤੇ ਦਲਜੀਤ ਜੀ, ਜੇ ਹੁਣ ਆਪਾਂ ਦੁਬਾਰਾ ਜੇ ਕਿਸਾਨੀ ਮੁੱਦੇ ਵੱਲ ਮੁੜੀਏ ਤਾਂ ਨਰਿੰਦਰ ਸਿੰਘ ਤੋਮਰ ਹੋਣਾ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਜਿਹੜੀਆਂ ਜਾਨਾਂ ਗਈਆਂ ਆ ਕਿਸਾਨੀ ਅੰਦੋਲਨ ਦੇ ਵਿੱਚ, ਜਾਨਾਂ ਗਈਆਂ, ਉਹਨਾਂ ਨੂੰ ਤੁਸੀਂ ਕੋਈ ਮੁਆਵਜ਼ਾ ਦਿੱਤਾ ਜਾਂ ਕੀ ਤੁਹਾਡੇ ਕੋਲ ਉਹਦਾ ਕੀ ਵੇਰਵਾ ਆ, ਤਾਂ ਉਹਨਾਂ ਦਾ ਜਵਾਬ ਸੀ ਕਿ ਸਾਡੇ ਕੋਲ ਇਹਦੇ ਜਿੰਨੀਆਂ ਵੀ ਜਾਨਾਂ ਗਈਆਂ ਉਹਦਾ ਕੋਈ ਵੇਰਵਾ ਨਹੀਂ। ਇੱਥੋਂ ਪਤਾ ਲੱਗਦਾ ਕਿ ਜਿਸ ਤਰੀਕੇ ਨਾਲ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਉੱਥੇ ਕਿਸਾਨੀ ਅੰਦੋਲਨ ਚਲਾ ਰਹੇ ਆ, ਦਿੱਲੀ ਦੇ ਬਾਰਡਰਾਂ ਤੇ ਬੈਠੇ ਆ, ਪਰ ਜਿਹੜੀ ਸਰਕਾਰ ਉਹ ਕਿੰਨੀ ਕੁ ਸੰਜੀਦਾ ਆ, ਉਹ ਇਸ ਬਿਆਨ ਤੋਂ ਮੇਰੇ ਖਿਆਲ ਸਾਨੂੰ ਸਮਝ ਆਉਂਦੀ ਆ। ਦੇਖੋ, ਇਹ ਤੋਂ ਵੀ ਬੁਰਾ ਜਿਹੜਾ ਬਿਆਨ ਆ ਉਹ ਹਰਿਆਣਾ ਦੇ ਕ੍ਰਿਸ਼ੀ ਮੰਤਰੀ ਦਾ ਆ। ਉਹ ਕਹਿੰਦਾ ਆ ਕਿ ਜੇ 2-3 ਲੱਖ ਬੰਦਾ ਇਕੱਠਾ ਹੁੰਦਾ, ਜੇ ਉਹ 'ਚੋਂ 2-250 ਉੱਦਾਂ ਹੀ ਮਰਨਾ ਸੀ, ਘਰਾਂ ਦੇ ਵਿੱਚ ਵੀ ਬੈਠਾ ਮਰਨਾ। ਕਹਿੰਦਾ ਕੀ ਗੱਲ ਕਿ ਹਾਰਟ ਅਟੈਕ ਨਹੀਂ ਹੁੰਦੇ? ਬਿਲਕੁਲ। ਇਹ ਜਿਹੜੇ ਲੋਕ ਆ ਉਹ ਪੱਤਰਕਾਰ ਨੇ ਪੁੱਛਿਆ ਵੀ ਤੁਹਾਡੇ ਕੋਲ ਰਿਕਾਰਡ ਹੈ ਨਹੀਂ? ਇਹਨਾਂ ਦਲਜੀਤ ਜੀ, ਇਹਨਾਂ ਬਿਆਨਾਂ ਤੋਂ ਇਹ ਮਤਲਬ ਸਾਨੂੰ ਸਮਝ ਲੱਗਦੀ ਹੈ ਕਿ ਜਦੋਂ ਦੇਸ਼ ਦਾ ਹਾਕਮ ਜਿਹੜਾ ਕਹਿੰਦੇ ਹੁੰਦੇ ਬੇਦਰਦ ਹੋ ਜੇ ਜਾਂ ਜਿਹਨੂੰ ਜਿਹੜੇ ਲੋਕਾਂ ਦੇ ਹੱਕਾਂ ਨਾਲ ਕੋਈ ਸਰੋਕਾਰ ਨਾ ਹੋਵੇ, ਤਾਂ ਉਸ ਦੇਸ਼ ਦੀ ਕੀ ਹਾਲਤ ਹੁੰਦੀ ਆ, ਉਹ ਮੇਰੇ ਖਿਆਲ ਇਹਨਾਂ ਬਿਆਨਾਂ ਤੋਂ ਸਮਝ ਲੱਗਦੀ ਹੈ। ਬਿਲਕੁਲ। ਇਹ ਤੋਂ ਇਹ ਪਤਾ ਲੱਗਦਾ ਕਿ ਉਹ ਕਿੰਨੇ ਕੁ ਜ਼ਿਆਦਾ
ਉਸ ਚੀਜ਼ ਦੇ ਲਈ ਐਕਟਿਵ ਹੈਗੇ ਜਾਂ ਸੰਜੀਦਾ ਹੈਗੇ, ਉਹ ਤਾਂ ਗੰਭੀਰਤਾ ਨਾਲ ਗੱਲ ਹੀ ਨਹੀਂ ਲੈ ਰਹੇ ਜਾਨੀ ਉਹਨਾਂ ਦੇ ਲਈ। ਉਹ ਪੱਤਰਕਾਰ ਨੇ ਪੁੱਛਿਆ ਕਿ ਮੋਦੀ ਸਾਹਿਬ ਜਦੋਂ ਕੋਈ ਹਾਦਸੇ ਦੇ ਵਿੱਚ ਲੋਕ ਮਰਦੇ ਆ ਜਾਂ 5 ਜਾਂ 10, ਫਿਰ ਉਹਨਾਂ ਦੇ ਲਈ ਉਹਨਾਂ ਨੂੰ ਸ਼ੌਕ ਲੱਗਦਾ ਜਾਂ ਉਹਨਾਂ ਦੇ ਸੰਵੇਦਨਾ ਭੇਜਦੇ ਆ। ਪਰ ਜਦੋਂ ਕਿਸਾਨ ਇੰਨੀ ਵੱਡੀ ਗਿਣਤੀ ਦੇ ਵਿੱਚ 200 ਤੋਂ ਉੱਤੇ ਮੌਤਾਂ ਹੋ ਚੁੱਕੀਆਂ ਵੀ ਉਹਨਾਂ ਦੇ ਲਈ ਕੋਈ ਸ਼ਬਦ ਹੀ ਨਹੀਂ ਬੋਲੇ ਤੇ ਉਹ ਕਹਿੰਦਾ ਜੀ ਇਦਾਂ ਦੀ ਤਾਂ ਮੌਤਾਂ ਹੁੰਦੀਆਂ ਰਹਿੰਦੀਆਂ। ਬਾਅਦ ਦੇ ਵਿੱਚ ਜਿੱਦਾਂ ਉਹ ਕਹਿੰਦੇ ਹੁੰਦੇ ਆ ਜੀ ਨਹੀਂ ਜੀ ਮੇਰਾ ਬਿਆਨ ਜਿਹੜਾ ਆ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਪਰ ਇਹ ਗੱਲ ਨੂੰ ਗੰਭੀਰਤਾ ਦੇ ਨਾਲ ਲੈਣਾ ਪੈਣਾ ਆ। ਤੇ ਈਵਨ ਕਿ ਅੱਜ ਸੁਪਰੀਮ ਕੋਰਟ ਦੀ ਵੀ ਰੂਲਿੰਗ ਆਈ ਆ, ਭਾਵੇਂ ਕੋਈ ਸ਼ਹੀਨ ਬਾਗ ਦੇ ਤੌਰ ਦੇ ਉੱਤੇ ਆ, ਸ਼ਹੀਨ ਬਾਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਥਾਂ ਦੇ ਉੱਤੇ ਤੁਸੀਂ ਅੰਦੋਲਨ ਨਹੀਂ ਕਰ ਸਕਦੇ, ਤੁਸੀਂ ਸਰਕਾਰੀ ਜਗ੍ਹਾ ਦੇ ਉੱਤੇ ਥਾਂ ਰੋਕ ਕੇ ਦੂਜਿਆਂ ਦੀ ਲਾਈਫ ਦੇ ਵਿੱਚ ਵਿਘਨ ਪਾ ਕੇ। ਮੈਨੂੰ ਲੱਗਦਾ ਆ ਵੀ ਇਹ ਤੇ ਵੀ ਆਪਾਂ ਨੋਟਿਸ ਲੈਣਾ ਚਾਹੀਦਾ। ਦਲਜੀਤ ਜੀ ਉਹ ਕਹਿੰਦੇ ਵਿਘਨ ਪਾ ਕੇ, ਪਰ ਜਿਹੜੀਆਂ ਤਸਵੀਰਾਂ ਉੱਥੋਂ ਸਾਹਮਣੇ ਆਉਂਦੀਆਂ ਆ, ਕਿਸਾਨ ਉੱਥੇ ਬੈਠੇ, ਕਿਸਾਨਾਂ ਨੇ ਤਾਂ ਜਿੱਥੇ ਗੰਦ ਦੇ ਢੇਰ ਲੱਗੇ ਸੀ ਉੱਥੇ ਫੁੱਲਾਂ ਦੇ ਬਾਗ ਲਾਤੇ, ਉੱਥੇ ਬਗੀਚੇ ਖੜੇ ਕਰਤੇ, ਉੱਥੇ ਸ਼ੈੱਡ ਬਣਾਤੇ, ਜਿਹੜੇ ਲਾਗੇ ਬਸਤੀਆਂ ਦੇ ਨਿਆਣੇ ਆ ਉਹਨਾਂ ਨੂੰ ਪੜਾਉਣ ਲੱਗ ਪਏ। ਉਹ ਤਾਂ ਮੇਰੇ ਖਿਆਲ ਮਾਨਵਤਾ ਲਈ ਕੰਮ ਕਰ ਰਹੇ ਆ ਉੱਥੇ ਬਹਿ ਕੇ ਵੀ। ਨਹੀਂ ਦੇਖੋ ਇਹ ਤਾਂ ਆਪਾਂ ਨੂੰ ਪਤਾ। ਦੂਜਾ ਕਿਉਂਕਿ ਉਹ ਸ਼ਹੀਨ ਬਾਗ ਦੇ ਹੱਕ ਦੇ ਵਿੱਚ ਆ ਕਿ ਉਹਦੇ ਰਿਜ਼ਲਟ ਦੇ ਵਿੱਚ ਦਿੱਤਾ, ਹੋ ਸਕਦਾ ਇੱਧਰ ਨੂੰ ਵੀ ਕਰ ਲਓ। ਪਰ ਦੂਜੀ ਗੱਲ ਇਹਦੇ ਵਿੱਚ ਇਹ ਦੇਖਣ ਵਾਲੀ ਆ, ਕਿਹਾ ਇਹ ਗਿਆ ਕਿ ਤੁਹਾਨੂੰ ਸਪੈਸ਼ਲ ਥਾਂ ਦਿੱਤਾ ਜਾਵੇ। ਇਹੀ ਤਾਂ ਸਰਕਾਰ ਚਾਹੁੰਦੀ ਸੀ, ਇੱਕ ਸਟੇਡੀਅਮ ਦੇ ਰਹੇ ਸੀ ਕਿ ਸਟੇਡੀਅਮ ਦੇ ਵਿੱਚ ਇਕੱਠੇ ਹੋਵੋ। ਪਰ ਸਰਕਾਰ ਦੇ ਉੱਤੇ ਪ੍ਰੈਸ਼ਰ ਕਿੱਦਾਂ ਬਣਦਾ, ਕੀ ਸਰਕਾਰ ਫਿਰ ਮੰਨ ਜਾਵੇਗੀ? ਸਰਕਾਰ ਤਾਂ ਉਦੋਂ ਨਾ ਮੰਨੀ ਜਦੋਂ ਰੇਲਵੇ ਜਿਹੜਾ ਕਿ ਸਭ ਤੋਂ ਵੱਡਾ ਇਹਨਾਂ ਨੂੰ ਫਾਇਦਾ ਦਿੰਦਾ ਵੱਡਾ ਅਦਾਰਾ ਆ ਗਵਰਨਮੈਂਟ ਦਾ, ਰੇਲਵੇ ਰੋਕਣ ਦੇ ਉੱਤੇ ਪਹਿਲਾਂ ਮੰਨਿਆ ਜਾਂਦਾ ਸੀ ਕਿ ਰੇਲਵੇ ਤੁਸੀਂ ਰੋਕ ਲਓ, ਸਰਕਾਰ ਪ੍ਰੈਸ਼ਰ ਦੇ ਵਿੱਚ ਆ ਜਾਂਦੀ ਹੈ। ਪਰ ਅੱਜ ਤਾਂ ਸਰਕਾਰ ਉਹ ਤੋਂ ਵੀ ਪ੍ਰੈਸ਼ਰ ਤੇ ਨਹੀਂ ਆ ਰਹੀ। ਇੰਨੀ ਜਿੱਦੀ ਸਰਕਾਰ ਆ, ਇਹਨੂੰ ਲੋਕਾਂ ਦਾ ਦੇਖੋ, ਸਰਕਾਰ ਜਿਹੜੀ ਆ ਉਹ ਲੋਕਾਂ ਦੇ ਹਿੱਤਾਂ ਦੇ ਲਈ ਬਣੀ ਹੋਈ ਆ, ਲੋਕਾਂ ਦੇ ਲਈ। ਜਿਹੜੇ ਬਜਟ ਦੀ ਵੀ ਅੱਜ ਗੱਲਾਂ ਕਰਦੇ ਆ, ਜੇ ਇੰਨੀ ਇਕਨੋਮੀ ਤਕੜੀ ਹੋਣੀ ਉਹ ਲੋਕਾਂ ਦੇ ਨਾਲ ਹੀ ਆ। ਜੇ ਲੋਕ ਨਹੀਂ ਸੁਖੀ ਹੋਣਗੇ, ਹੁਣ ਇੱਕ ਪਾਸੇ ਤੁਸੀਂ ਕਹੀ ਜਾਂਦੇ ਜੀ ਅਸੀਂ 5 ਟ੍ਰਿਲੀਅਨ ਦੀ ਬਣਾਉਣੀ ਆ, 3 ਟ੍ਰਿਲੀਅਨ ਦੀ ਹੁਣ ਸਾਡੀ ਇਕਨੋਮੀ ਆ, 5 ਟ੍ਰਿਲੀਅਨ ਦੀ ਬਣ ਵੀ ਗਈ, ਤੁਹਾਡਾ ਜਿਹੜੀ ਖੁਸ਼ ਹੋਣ ਦੀ ਦਰ ਕਿੱਥੇ ਆ? ਤੁਸੀਂ 100 ਕਿੰਨੇ ਆ, 166ਵਾਂ 67ਵਾਂ ਨੰਬਰ ਆ। ਸਾਡੇ ਨਾਲੋਂ ਪਾਕਿਸਤਾਨ ਦੇ ਲੋਕ ਜ਼ਿਆਦਾ ਖੁਸ਼ ਰਹਿੰਦੇ ਆ, ਨਾਲੇ ਭੁੱਖਮਰੀ ਗਰੀਬੀ ਹੁਣ ਜ਼ਿਆਦਾ ਆ ਉੱਥੇ। ਫਿਰ ਵੀ ਉਹ ਜਦੋਂ ਇੱਕ ਇੰਡੈਕਸ ਜਿਹੜਾ ਕੱਢਿਆ ਉਹਦੇ ਵਿੱਚ ਨੇਪਾਲ ਦੇ ਲੋਕ ਸਾਡੇ ਨਾਲੋਂ ਜ਼ਿਆਦਾ ਖੁਸ਼ ਆ, ਭੂਟਾਨ ਦੇ ਲੋਕ ਤਾਂ ਬਹੁਤ ਜ਼ਿਆਦਾ ਖੁਸ਼ ਆ। ਫਿਰ ਅਸੀਂ ਇਕਨੋਮੀ ਨੂੰ ਕੀ ਕਰੀਏ ਜਦੋਂ ਸਾਡੇ ਲੋਕ ਹੀ ਇੰਨੇ ਜ਼ਿਆਦਾ ਅਪਸੈਟ ਹੋ ਗਏ? ਸਭ ਤੋਂ ਪਹਿਲਾਂ ਤਾਂ ਇਹ ਆ ਕਿ ਲੋਕਾਂ ਦੀ ਲਾਈਫ ਅਸੀਂ ਖੁਸ਼ਨੁਮਾ ਕਿੱਦਾਂ ਕਰਨੀ, ਤੇ ਸੰਵਿਧਾਨ ਵੀ ਇਹੀ ਕਹਿੰਦਾ ਕਿ ਇਹਨਾਂ ਨੂੰ ਜਿਹੜੀਆਂ ਸਹੂਲਤਾਂ ਆ, ਪੀਣ ਵਾਲਾ ਪਾਣੀ, ਸ਼ੁੱਧ ਹਵਾ, ਇਹ ਪਹਿਲਾਂ ਬੁਨਿਆਦੀ ਜ਼ਰੂਰਤਾਂ, ਜਦੋਂ ਤੁਸੀਂ ਉਹੀ ਨਹੀਂ ਅਜੇ ਤੱਕ ਅਸੀਂ ਕੰਪਲੀਟ ਕਰ ਪਾਏ, ਉਦੋਂ ਤੋਂ ਬਾਅਦ ਅਸੀਂ ਇਕਨੋਮੀ ਗੱਲ ਦੀ ਜਿਹੜੀਆਂ ਗੱਲਾਂ ਆ ਉਹ ਅਸੀਂ ਕਰ ਸਕਦੇ। ਇਹ ਸਾਨੂੰ ਜ਼ਰੂਰ ਸੋਚਣਾ ਚਾਹੀਦਾ। ਦੂਜਾ ਇਹ ਆ ਕਿ ਜਿਹੜੇ ਬੰਦੇ ਇਦਾਂ ਦੇ ਸਪੀਚ ਦਿੰਦੇ ਆ, ਇਹਦੇ ਨਾਲ ਨਫ਼ਰਤ ਪੈਦਾ ਹੁੰਦੀ, ਇਹਦੇ ਨਾਲ ਲੋਕਾਂ ਦੇ ਵਿੱਚ ਨਫ਼ਰਤ, ਲੋਕਾਂ ਦੇ ਵਿੱਚ ਪਾੜਾ ਵੱਧਦਾ। ਜਦ ਕਿ ਹੋਣਾ ਇਹ ਚਾਹੀਦਾ ਆ, ਚਾਹੇ ਉਸ ਪਾਰਟੀ ਨੂੰ ਚਾਹਣ ਵਾਲੇ ਵੀ ਲੋਕ ਹੋਣ, ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਦੇਖੋ ਲੋਕ ਬੈਠੇ ਨੇ ਬਹੁਤ, ਦੇਖੋ ਪੰਜਾਬ ਤੋਂ ਉੱਠ ਕੇ ਆਇਆ, ਕੋਈ ਹਰਿਆਣਾ ਤੋਂ ਆਇਆ, ਕੋਈ ਉੱਤਰ ਪ੍ਰਦੇਸ਼ ਤੋਂ ਉੱਠ ਕੇ ਆਇਆ, ਉਹ ਮਨ ਮਰਜ਼ੀ ਨਾਲ ਥੋੜੀ ਆਇਆ, ਖੁਸ਼ੀ ਦੇ ਨਾਲ ਥੋੜੀ ਆਇਆ। ਜੇ ਉੱਥੇ ਆ ਕੇ ਬੈਠੇ ਦੀ ਗੱਲ ਸੁਣ ਲਈ ਜਾਵੇ, ਇਹਦੇ ਵਿੱਚ ਕਹਿਣ ਦੇ ਵਿੱਚ ਕੀ ਹਰਜ ਹੈ? ਤੇ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਸਾਰੇ ਅਸੀਂ ਹਿੰਦੁਸਤਾਨ ਆ, ਅਸੀਂ ਭਾਈ ਭਾਈ ਆ, ਇੱਕ ਦੂਜੇ ਦਾ ਦਰਦ ਸਮਝਦੇ ਆ, ਫਿਰ ਦਰਦ ਜ਼ਰੂਰ ਸਮਝਣਾ ਚਾਹੀਦਾ। ਪਰ ਦਲਜੀਤ ਜੀ ਜਿਸ ਤਰੀਕੇ ਨਾਲ ਜੇ ਹੁਣ ਸਰਕਾਰ ਇਦਾਂ ਦੇ ਬੜੇ ਬਿਆਨ ਜਾਂ ਬੜੀਆਂ ਵੀਡੀਓ ਸਾਹਮਣੇ ਆਈਆਂ, ਜਦੋਂ ਸ਼ਹੀਨ ਬਾਗ ਵਾਲਾ ਮੁੱਦਾ ਹੋਇਆ ਸੀ ਉਦੋਂ ਵੀ ਇਦਾਂ ਦੇ ਜਿਹੜੇ ਸਰਕਾਰੀ ਜਾਂ ਜਿਹੜੇ ਬੀਜੇਪੀ ਦੇ ਨੇਤਾ ਆ ਉਹਨਾਂ ਦੀਆਂ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਜਿਹ 'ਚ ਉਹ ਸਿਰਫ ਜਿਹਨੂੰ ਹੇਟ ਸਪੀਚ ਕਹਿੰਦੇ ਆ, ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਉਹ ਖੁੱਲ੍ਹੇਆਮ ਕਰਦੇ ਦੱਸੇ, ਪਰ ਉਹਨਾਂ ਤੇ ਕੋਈ ਕਾਰਵਾਈ ਕਿਸੇ ਤਰੀਕੇ ਦੀ ਨਹੀਂ ਹੋਈ। ਪਰ ਜੇ ਦੂਸਰੇ ਪਾਸੇ ਇਹ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਕਈ ਜਿਹੜੇ ਜਰਨਲਿਸਟ ਚੁੱਕੇ ਗਏ, ਕਈਆਂ ਦੀ ਗ੍ਰਿਫਤਾਰੀ ਹੋਈ, ਕਈਆਂ ਨੂੰ ਕਈ ਦਿਨ ਜਿਹੜੀ ਜੇਲ੍ਹ ਕੱਟਣੀ ਪਈ, ਉਹ ਜਿਹੜੀ ਸਰਕਾਰ ਦੀ ਮਨਮਰਜ਼ੀ ਆ ਉਹ ਕਿਤੇ ਨਾ ਕਿਤੇ ਭਾਰੂ ਪੈਂਦੀ ਹੈ ਇਹਨਾਂ ਚੀਜ਼ਾਂ। ਬਿਲਕੁਲ ਜੀ। ਤੇ ਇਹਦੇ ਨਾਲ ਦਲਜੀਤ ਜੀ ਤੁਸੀਂ ਗੱਲ ਕੀਤੀ ਕਿ ਸਰਕਾਰ ਦਾ ਪ੍ਰੈਸ਼ਰ ਕਿੱਦਾਂ ਪੈਂਦਾ ਆ, ਪਰ ਇਹ ਜਿਸ ਤਰੀਕੇ ਨਾਲ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਮਹਾ ਪੰਚਾਇਤਾਂ ਵਾਲਾ ਕਨਸੈਪਟ ਜਿਹੜਾ ਖਾਪ ਪੰਚਾਇਤਾਂ ਵਾਲਾ, ਉਹ ਹੁਣ ਜਿਵੇਂ ਪੰਜਾਬ ਦੇ ਵਿੱਚ ਵੀ ਜਗਰਾਉਂ ਦੇ ਵਿੱਚ ਇੱਕ ਮਹਾ ਪੰਚਾਇਤ ਹੋਈ ਆ, ਤੇ ਇਸ ਟ੍ਰੈਂਡ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਜਿਹੜਾ ਮਹਾ ਪੰਚਾਇਤਾਂ ਵਾਲਾ ਪੰਜਾਬ ਦੇ ਵਿੱਚ ਟ੍ਰੈਂਡ ਚੱਲਿਆ ਜਾਂ ਹੋਰ ਵੀ ਇਸ ਤਰੀਕੇ ਨਾਲ ਹਾਈ ਲੈਵਲ ਤੇ ਪੂਰੇ ਦੇਸ਼ 'ਚ ਹੋ ਰਹੀਆਂ ਆ, ਇਹਦੇ ਨਾਲ ਸਰਕਾਰ ਤੇ ਕੋਈ ਜਿਹੜਾ ਪ੍ਰੈਸ਼ਰ ਪਊਗਾ? ਦੇਖੋ ਖਾਪ ਪੰਚਾਇਤਾਂ ਵੈਸੇ 13ਵੀਂ 14ਵੀਂ ਸਦੀ ਤੋਂ ਇਹ ਸ਼ੁਰੂ ਹੋਈਆਂ ਆ ਜੀ। ਸਾਡੇ ਪੰਜਾਬ ਵਿੱਚ ਇਹ ਅਸੀਂ ਕਦੀ ਨਹੀਂ ਦੇਖਿਆ ਕਿ ਮਹਾ ਪੰਚਾਇਤ ਹੋਈ ਹੋਵੇ। ਬਿਲਕੁਲ। ਇੱਥੇ 1947 'ਚ ਦੇਸ਼ ਆਜ਼ਾਦ ਹੋਇਆ, 1950 ਦੇ ਵਿੱਚ ਆਪਣਾ ਸੰਵਿਧਾਨ ਲਾਗੂ ਹੋ ਗਿਆ ਜੀ। ਉਹਦੇ ਨਾਲ ਹੀ ਇੱਕ ਪੰਚਾਇਤੀ ਰਾਜ ਦੀ ਗੱਲ ਕੀਤੀ ਗਈ।
ਅਸਲ ਵਿੱਚ ਜਿਹੜਾ ਸੰਘੀ ਢਾਂਚਾ ਆ ਪੰਚਾਇਤੀ ਰਾਜ ਤੋਂ ਸ਼ੁਰੂ ਹੋਇਆ। ਪੰਚਾਇਤ ਸਰਪੰਚ ਦੇ ਕੋਲ ਬਹੁਤ ਜ਼ਿਆਦਾ ਪਾਵਰਾਂ, MLA ਕੋਲ ਇੰਨੀ ਪਾਵਰ ਨਹੀਂ ਜਿੰਨੀ ਸਰਪੰਚ ਦੇ ਕੋਲ ਆ। ਬਿਲਕੁਲ। ਤੁਸੀਂ ਕੋਈ ਸਰਟੀਫਿਕੇਟ ਬਣਾਉਣਾ ਆ, MLA ਦੀ ਤਸਦੀਕ ਨਹੀਂ ਚੱਲਦੀ, ਤੁਹਾਡੇ ਸਰਪੰਚ ਦੀ ਚੱਲਦੀ ਆ ਜੀ। ਤੁਹਾਡੇ ਸਰਪੰਚ ਦੇ ਕੋਲ ਜ਼ਿਆਦਾ ਪਾਵਰ ਆ। ਤੁਸੀਂ ਮੈਰਿਜ ਕਰਾਉਣੀ ਆ, MLA ਦਾ ਜੋ ਮਰਜ਼ੀ ਕਰ ਲਵੇ, ਮਿਨਿਸਟਰ ਕੁਛ ਕਰ ਲਵੇ ਜੀ, ਚਾਹੇ ਚੀਫ ਮਿਨਿਸਟਰ ਆ, ਚਾਹੇ ਪ੍ਰਾਈਮ ਮਿਨਿਸਟਰ ਆ, ਉਹਦੇ ਸਾਈਨ ਨਹੀਂ ਚੱਲਣੇ। ਸਰਪੰਚ ਜਿਹੜਾ ਆ ਬਹੁਤ ਇੱਕ ਵੱਡਾ ਅਹੁਦਾ ਦਿੱਤਾ ਗਿਆ ਜੀ, ਜਿਹਦੇ ਸਾਈਨ ਨੂੰ ਬਹੁਤ ਵੱਡੀ ਇੱਕ ਅਹਿਮੀਅਤ ਆ। ਇੱਕ ਜਿੱਦਾਂ ਕਹਿ ਲਓ ਕਿ ਇੱਕ ਆਫੀਸਰ ਆ ਜਿਹੜਾ ਮੁੱਢਲੇ ਲੈਵਲ ਦੇ ਉੱਤੇ, ਉਹ ਪੰਚਾਇਤਾਂ ਨੂੰ ਅਧਿਕਾਰ ਦਿੱਤੇ ਗਏ। ਪੰਚਾਇਤਾਂ ਅਸਲ ਦੇ ਵਿੱਚ ਬਣਾਈਆਂ ਹੀ ਇਸ ਕਰਕੇ ਗਈਆਂ ਸੀ ਕਿ ਪਹਿਲਾਂ ਕੀ ਹੁੰਦਾ ਸੀ ਕਿ ਇੱਕ ਪਿੰਡ ਦਾ ਮੁਖੀ ਮੰਨ ਲਿਆ ਜਾਂਦਾ ਸੀ ਜੀ। ਉਹ ਜਿਹੜਾ ਮੁਖੀ ਆ ਉਹ ਚੁਣਿਆ ਹੋਇਆ ਨਹੀਂ ਸੀ ਹੁੰਦਾ। ਉਹ ਇਹ ਹੁੰਦਾ ਸੀ ਕਿ ਜਿਹੜਾ ਬੰਦਾ ਅਮੀਰ ਹੋਇਆ, ਜਿਹਦੇ ਘਰ ਬਹੁਤੇ ਦਾਣੇ, ਉਹਦੇ ਕਮਲੇ ਵੀ ਸਿਆਣੇ, ਉਹ ਬੰਦੇ ਨੂੰ ਚੁਣ ਲਿਆ ਜਾਂਦਾ ਸੀ। ਉਹ ਫਿਰ ਕਈ ਵਾਰੀ ਆਪਣੀਆਂ ਚੰਮਦੀਆਂ ਵੀ ਚਲਾਉਂਦਾ ਸੀ ਜੀ। ਅਸੀਂ ਆਪਣੇ ਸਿਆਣਿਆਂ ਦੇ ਕੋਲੋਂ ਪੰਜਾਬ ਦੇ ਵਿੱਚ ਇਹ ਵੀ ਸੁਣਿਆ ਬਾਈਆ, ਸ਼ਾਇਦ ਤੁਸੀਂ ਇਹ ਸ਼ਬਦ ਨਾ ਸੁਣਿਆ ਹੋਵੇ, ਬਾਈਆ। ਬਾਈਆ ਸ਼ਬਦ ਜਿਹੜਾ ਆ ਉਹ ਇਹ ਕਹਿੰਦੇ ਹੁੰਦੇ ਸੀ ਕਿ 22 ਪਿੰਡਾਂ ਦੇ ਵਿੱਚ ਰਿਸ਼ਤੇ ਕਰਨੇ। ਬਿਲਕੁਲ। 22 ਪਿੰਡਾਂ ਦੀ ਇੱਕ ਪੰਚਾਇਤ ਰੱਖਦੇ ਸੀ। 22 ਪਿੰਡਾਂ ਦੇ ਵਿੱਚ ਰਿਸ਼ਤੇਦਾਰੀਆਂ ਹੋਣੀਆਂ, ਉਹਨਾਂ ਦੇ ਨਾਲ ਹੀ ਕਹਿ ਲਓ ਕਿ ਰਿਸ਼ਤੇ ਸਹੇਲਪੁਣਾ ਜੋ ਵੀ ਰੱਖ ਲਓ, ਮੇਲ ਮਿਲਾਪ ਭਾਈਚਾਰਾ। ਤੇ ਉਹ 22 ਪਿੰਡਾਂ ਦੀ ਜੇ ਕੋਈ ਸਮੱਸਿਆ ਆਉਂਦੀ ਸੀ, ਉਹ 22 ਪਿੰਡ ਆਪੇ ਰਲ ਕੇ ਜਿਹੜਾ ਇੱਕ ਦੂਜੇ ਦੀ ਹੈਲਪ ਕਰ ਦਿੰਦੇ ਸੀ। ਉਸ ਵੇਲੇ ਆ ਸਰਕਾਰੀ ਕੋਈ ਏਡਾ ਸਿਸਟਮ ਵੱਡਾ ਹੈ ਨਹੀਂ ਸੀ। ਫੈਡਰਲ ਸਿਸਟਮ ਸਿਰਫ ਟੈਕਸ ਲਿਆ ਜਾਂਦਾ ਸੀ, ਆ ਜੈਲਦਾਰ ਵਗੈਰਾ ਇਕੱਠੇ ਇਹ ਲਗਾਨ ਵਗੈਰਾ ਇਕੱਠਾ ਕਰਕੇ ਭੇਜ ਦਿੰਦੇ ਹੁੰਦੇ ਸੀ, ਸ਼ੋਸ਼ਣ ਹੁੰਦਾ ਸੀ। ਉਹ ਫਿਰ ਬਾਈਆ ਜਿਹੜਾ ਸੀ ਉਹ ਇਕੱਠਾ ਹੋ ਜਾਂਦਾ ਸੀ। ਇਦਾਂ ਹੀ ਜਿਹੜਾ ਪੱਛਮੀ ਉੱਤਰ ਪ੍ਰਦੇਸ਼ ਦੀ ਆਪਾਂ ਗੱਲ ਕਰ ਲਈਏ ਤੇ ਹਰਿਆਣਾ ਦੇ ਵਿੱਚ ਜਾਟ ਕਮਿਊਨਿਟੀ ਦੇ ਵਿੱਚ ਖਾਪ ਪੰਚਾਇਤਾਂ ਸੀ ਜੀ। ਇਹ ਜਿਹੜੀਆਂ ਖਾਪ ਪੰਚਾਇਤਾਂ ਆ ਇਹ 84 ਪਿੰਡਾਂ ਦੇ ਉੱਤੇ ਮੰਨੀਆਂ ਜਾਂਦੀਆਂ ਵੀ 84 ਪਿੰਡਾਂ ਦੇ ਉੱਤੇ ਇੱਕ ਪੰਚਾਇਤ ਹੋਏਗੀ ਜੀ। ਵੈਸੇ 7 ਦੇ ਉੱਤੇ ਥੰਬਾ ਉਹਨੂੰ ਕਹਿ ਦਿੰਦੇ ਆ, 7 ਪਿੰਡਾਂ ਦੇ ਉੱਤੇ ਇੱਕ ਛੋਟੀ ਪੰਚਾਇਤ ਵੀ ਇਦੋਂ ਜੀ। ਇਹਨਾਂ ਸਾਰੀਆਂ ਖਾਪ ਪੰਚਾਇਤਾਂ ਦੇ ਉੱਤੇ ਇੱਕ ਸਰਬ ਖਾਪ ਪੰਚਾਇਤ ਵੀ ਆ, ਜਿਹੜੇ ਉਹਨਾਂ ਸਾਰਿਆਂ ਦੇ ਵਿੱਚ ਉਹ ਇਹਨਾਂ ਦੇ ਵਿੱਚੋਂ ਚੁਣ ਕੇ ਜਾਂਦੇ ਆ ਜੀ। ਪਰ ਖਾਪ ਪੰਚਾਇਤ ਦੇ ਵਿੱਚ ਇਹ ਆ ਕਿ ਇਹਦੇ ਵਿੱਚ ਵੀ ਕੋਈ ਚੁਣਿਆ ਬੰਦਾ ਨਹੀਂ ਜੀ। ਇਹ ਪੁੱਛ-ਦਰ ਪੁੱਛ ਚੱਲਦਾ। ਮੰਨ ਲਓ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਖਾਪ ਦੇ ਵਿੱਚ ਕੋਈ ਹੈਗਾ, ਉਹ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਬੰਦਾ ਚੁਣਿਆ ਜਾਣਾ ਜੀ। ਉਹ ਫਿਰ ਡੈਮੋਕ੍ਰੇਸੀ ਨਹੀਂ ਜੀ। ਡੈਮੋਕ੍ਰੇਸੀ ਨਾ ਹੋਣ ਕਰਕੇ ਇਹਨੂੰ ਲਾਈਕ ਨਹੀਂ ਕਰਦੇ। ਪਰ ਪ੍ਰਭਾਵ ਪਹਿਲਾਂ ਤਾਂ ਜਿੱਦਾਂ ਕਹਿ ਲਓ ਕਿ ਬਣਿਆ ਬਹੁਤ ਸੀ ਜੀ। ਉਹ ਜਿਹੜੇ ਲੋਕ ਜੇ ਖਾਪ ਪੰਚਾਇਤਾਂ ਵਿੱਚ ਲੋਕ ਕੌਣ ਸੀ, ਇਹਦੇ ਵਿੱਚ ਪਹਿਲਾਂ ਤਾਂ ਇਹ ਸੀ ਕਿ ਔਰਤਾਂ ਦੀ ਬਿਲਕੁਲ ਮਨਾਹੀ ਆ ਜੀ। ਔਰਤ ਇਹਦਾ ਮੈਂਬਰ ਨਹੀਂ ਹੋ ਸਕਦੀ। ਈਵਨ ਕਿ ਔਰਤ ਦਾ ਕੋਈ ਮਸਲਾ ਆ, ਔਰਤ ਆਪ ਨਹੀਂ ਆਪਣਾ ਮਸਲਾ ਉਠਾ ਸਕਦੀ ਜੀ। ਔਰਤ ਦੀ ਜਗ੍ਹਾ ਉਹਦਾ ਪਰਿਵਾਰ ਦਾ ਕੋਈ ਮੈਂਬਰ ਆ ਕੇ ਕਹੂੰਗਾ ਜੀ ਸਾਡੀ ਆਹ ਪ੍ਰੋਬਲਮ ਆ ਜੀ, ਇੰਨਾ ਇਹਦਾ ਹੈਗਾ। ਫਿਰ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਸਮੱਸਿਆਵਾਂ ਹੈਗੀਆਂ ਤੇ ਸੁਪਰੀਮ ਕੋਰਟ ਨੇ ਤਾਂ ਇਹ ਕਿਹਾ ਹੋਇਆ ਕਿ ਇਹ ਇਲੀਗਲ ਸਿਸਟਮ ਆ, ਕਿ ਇਹ ਭਾਰਤ ਦੇ ਵਿੱਚ ਇਲੀਗਲ ਆ। 2007 ਦੇ ਵਿੱਚ ਇੱਕ ਮਨੋਜ ਤੇ ਬਬਲੀ ਨੇ ਗੋਤਰ ਦੇ ਵਿੱਚ ਆਪਣੀ ਗੋਦ ਦੇ ਵਿੱਚ ਵਿਆਹ ਕਰ ਲਿਆ ਸੀ ਜੀ। ਵਿਆਹ ਤੋਂ ਬਾਅਦ ਇਹਨਾਂ ਨੇ ਖਾਪ ਪੰਚਾਇਤ ਨੇ ਕਿਹਾ ਬਬਲੀ ਦੇ ਪਰਿਵਾਰ ਵਾਲਿਆਂ ਨੂੰ ਵੀ ਮਾਰੋ ਇਹਨਾਂ ਦੋਨਾਂ ਨੂੰ, ਉਹਨੇ ਮਾਰ ਦਿੱਤੇ ਜੀ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਰੇਅਰ ਚਾਂਸ ਮੰਨਿਆ ਇਹਨੂੰ ਤੇ ਉਹਦੇ ਵਿੱਚ ਜਿਹੜਾ ਖਾਪ ਪੰਚਾਇਤ ਦਾ ਮੁਖੀ ਵੀ ਸੀ ਉਹਨੂੰ ਵੀ ਮੌਤ ਦੀ ਸਜ਼ਾ ਦਿੱਤੀ ਜੀ, ਤੇ ਉਹਨਾਂ ਦੇ ਪਰਿਵਾਰ ਦੇ ਵਾਲਿਆਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਆ। ਫਿਰ ਇਹ ਜਿਹੜਾ ਨਰੇਸ਼ ਟਕੈਤ ਆ, ਜਿਹੜਾ ਹੁਣ ਅੱਜ ਕੱਲ੍ਹ ਖਾਪ ਪੰਚਾਇਤਾਂ ਤੇ ਇਹਦਾ ਵੀ ਇੱਕ ਬਿਆਨ ਹੈਗਾ ਸੀ ਕਿ ਜਿਹੜੀਆਂ ਲਵ ਮੈਰਿਜ ਆ ਇਹ ਕ੍ਰਿਟਿਸਿਜ਼ਮ ਕੀਤਾ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ, ਵਿਰੋਧ ਹੁੰਦਾ ਰਿਹਾ। ਇਸ ਕਰਕੇ ਖਾਪ ਪੰਚਾਇਤਾਂ ਦਾ ਰਿਹਾ ਯੋਗਦਾਨ ਥੋੜ੍ਹਾ ਜਿਹਾ ਵਧੀਆ ਵੀ ਰਿਹਾ, ਮਾੜਾ ਵੀ ਰਿਹਾ। ਕਈ ਖਾਪ ਪੰਚਾਇਤਾਂ ਇਹ ਕਹਿੰਦੀਆਂ ਵੀ ਕੁੜੀਆਂ ਨੇ ਜੀਨ ਲਾਉਣ ਦੇ ਉੱਤੇ ਪਾਬੰਦੀ ਆ, ਮੋਬਾਈਲ ਨਹੀਂ ਰੱਖ ਸਕਦੀਆਂ, ਇੱਦਾਂ ਦੀਆਂ ਵੀ ਖਬਰਾਂ ਆਉਂਦੀਆਂ ਰਹੀਆਂ ਪਹਿਲੀਆਂ ਦੇ ਵਿੱਚ। ਪਰ ਇਹਨਾਂ ਅੰਦੋਲਨ ਦੇ ਵਿੱਚ ਖਾਪ ਪੰਚਾਇਤਾਂ ਦਾ ਜੇ ਅਸੀਂ ਦੇਖੀਏ ਉਹ ਬਹੁਤ ਵੱਡੀ ਭੂਮਿਕਾ ਰਹੀ ਆ ਜੀ। ਕਿਸਾਨ ਅੰਦੋਲਨ ਦੇ ਤੌਰ ਦੇ ਉੱਤੇ ਖਾਪ ਪੰਚਾਇਤਾਂ ਜਿਹੜੀਆਂ ਕਿ ਇੱਕ ਹਾਸ਼ੀ ਦੇ ਉੱਤੇ ਚਲੇ ਗਈਆਂ ਸੀ ਡੈਮੋਕ੍ਰੇਸੀ ਦੇ ਵਿੱਚ, ਲੋਕੀ ਸਵਾਲ ਕਰਨ ਲੱਗ ਗਏ ਸੀ ਜੀ। ਉਸ ਵੇਲੇ ਪੰਚਾਇਤਾਂ ਇਕੱਠੀਆਂ ਹੋਈਆਂ, ਮਹਾ ਪੰਚਾਇਤਾਂ ਇਕੱਠੀਆਂ ਹੋ ਕੇ ਲੋਕਾਂ ਦੇ ਵਿੱਚ ਇੱਕ ਫਿਰ ਉਹ ਜਿਹੜਾ ਅੰਦੋਲਨ ਸੀ, ਖਾਸ ਕਰਕੇ ਇਹ ਸੀ ਕਿ ਹੁਣ ਲੋਕਾਂ ਨੂੰ ਇਹ ਲੱਗਣ ਲੱਗਾ ਕਿ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ, ਜਿਨ੍ਹਾਂ ਦੇ ਉੱਤੇ ਅਸੀਂ ਅੱਜ ਤੱਕ ਕਹਿੰਦੇ ਰਹੇ ਹਾਂ ਕਿ ਅਸੀਂ ਡੈਮੋਕ੍ਰੈਟਿਕ ਢੰਗ ਦੇ ਨਾਲ ਅਸੀਂ ਵੋਟਾਂ ਪਾਈਆਂ ਆ, ਉਹ ਸਾਡੀ ਗੱਲ ਕਰੂੰਗਾ, ਉਹ ਤਾਂ ਬੰਦੇ ਉੱਥੇ ਜਾ ਕੇ ਮੁੱਕਰ ਗਏ। ਉਹ ਤਾਂ ਜਦੋਂ ਸੈਂਟਰ ਦੇ ਵਿੱਚ ਜਦੋਂ ਉਹਨਾਂ ਨੂੰ ਕੁਰਸੀਆਂ ਮਿਲੀਆਂ ਉਹ ਤਾਂ ਸਾਡੀ ਪਰਵਾਹ ਕਰਨਾ ਖਤਮ ਕਰ ਗਏ। ਇਹਦੇ ਨਾਲੋਂ ਫਿਰ ਕਿਉਂ ਨਾ ਅਸੀਂ ਉਹੀ 13ਵੀਂ 14ਵੀਂ ਸਦੀ ਵਾਲੀ ਖਾਪ ਪੰਚਾਇਤਾਂ ਲਿਜਾਈਏ ਜਿੱਥੇ ਫੇਸ ਟੂ ਫੇਸ ਸਾਡੇ ਨਾਲ ਗੱਲ ਹੋ ਜਾਂਦੀ ਹੈ, ਜਿੱਥੇ ਨਰਿੰਦਰ ਸਿੰਘ ਤੋਮਰ ਪਹਿਲੀਆਂ ਤੁਸੀਂ ਮੀਟਿੰਗਸ ਦੇ ਵਿੱਚ ਦੇਖਿਆ ਹੋਣਾ ਕਿ ਆਪਣੇ ਸਕੱਤਰਾਂ ਨੂੰ ਭੇਜਦਾ ਰਿਹਾ, ਆਪ ਗੱਲੇ ਨਹੀਂ ਕਰਦਾ ਸੀ। ਖਾਪ ਪੰਚਾਇਤਾਂ ਦੇ ਵਿੱਚ ਮੰਜੇ ਦੇ ਉੱਤੇ ਬੈਠ ਕੇ ਤੁਸੀਂ ਸਿੱਧੀ ਗੱਲ ਸੁਣਵਾਈ ਕਰ ਲਓ ਜੀ, ਉੱਥੇ ਜਾ ਕੇ ਸਿੱਧੀ ਗੱਲਬਾਤ ਉਹਦੇ ਨਾਲ ਕਰ ਲਓ। ਤੇ ਲੋਕਾਂ ਨੂੰ ਇਹ ਲੱਗਦਾ ਕਿ ਜਦੋਂ ਨਰੇਸ਼ ਟਕੈਤ ਦੀ ਆਈ ਰਕੇਸ਼ ਟਕੈਤ ਦਾ ਉਹ ਬਿਆਨ ਵੀ ਆਇਆ ਦੋਨਾਂ ਭਰਾਵਾਂ ਦਾ, ਉਹ ਦੋਨਾਂ ਭਰਾਵਾਂ ਦਾ ਹੋਲਡ ਬਹੁਤ ਆ, ਬਲੀਆ ਖਾਪ ਦੇ ਉਹ ਹੈਗੇ ਆ ਮੁਖੀ, ਤੇ ਉਹਨਾਂ ਨੇ ਹੰਝੂਆਂ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਸਾਡੀ ਤਾਂ ਇਹ ਸੋਚ ਹੀ ਸਾਡਾ ਰਿਹਾ। ਪਰ ਪੰਚਾਇਤ ਜਦੋਂ ਹੁਣ ਸਾਡੇ ਇਦਾਂ ਦਾ ਕੋਈ ਸਿਸਟਮ ਹੈ ਨਹੀਂ ਪੰਜਾਬ ਦੇ ਵਿੱਚ,
ਪੰਜਾਬ ਦੇ ਵਿੱਚ ਅਸੀਂ ਸਿੱਧਾ ਹੀ ਹੁਣ ਪੰਚਾਇਤਾਂ ਦੇ ਉੱਤੇ ਹੀ ਡਿਪੈਂਡੈਂਟ ਹੋ ਗਏ ਹਾਂ। ਅਸੀਂ ਉਹ ਸਿਸਟਮ ਜਿਹੜਾ ਪੁਰਾਣਾ ਸੀ ਉਹ ਖਤਮ ਕਰ ਲਿਆ ਜੀ। ਪਰ ਆ ਜਿਹੜੀ ਮਹਾ ਪੰਚਾਇਤ ਹੋਈ ਆ, ਇਹ ਮਹਾ ਪੰਚਾਇਤ ਦੇ ਵਿੱਚ ਇੱਕ ਵਾਰੀ ਲੋਕਾਂ ਨੇ ਫਿਰ ਆਪਣੇ ਇੱਕ ਤਰ੍ਹਾਂ ਦੇ ਨਾਲ ਆਗੂਆਂ ਦੇ ਉੱਤੇ ਵਿਸ਼ਵਾਸ ਜਤਾਇਆ ਤੇ ਇਹ ਮੰਨਣ ਵਾਲੀ ਗੱਲ ਆ ਕਿ ਇਹ ਜਿਹੜੇ ਆਗੂਆਂ ਦੇ ਉੱਤੇ ਵਿਸ਼ਵਾਸ ਆ ਤਾਂ ਸ਼ਾਇਦ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਪ੍ਰੈਸ਼ਰ ਬਣੇ ਖਾਸ ਪੰਚਾਇਤਾਂ ਦਾ ਤੇ ਸਰਕਾਰ ਨੂੰ ਇਹ ਲੱਗੇ ਕਿ ਸ਼ਾਇਦ ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜਿਨ੍ਹਾਂ ਚੀਜ਼ਾਂ ਨੂੰ ਸੁਪਰੀਮ ਕੋਰਟ ਇਲੀਗਲ ਕਹਿੰਦੀ ਆ ਕਦੇ ਉਹ ਇਹਨਾਂ ਨੂੰ ਅਸੀਂ ਸਟਰੋਂਗ ਨਾ ਕਰ ਦਈਏ, ਲੋਕਾਂ ਦੀ ਸਿੰਪਥੀ ਜਿਹੜੀ ਹੈ ਪ੍ਰਾਪਤ ਨਾ ਕਰ ਜਾਣ। ਇਹਦੇ ਉੱਤੇ ਜਿਹੜੀ ਸ਼ਾਇਦ ਪ੍ਰੈਸ਼ਰ ਇਹਦੇ ਨਾਲ ਜਿਹੜੀ ਜੋ ਇਸ ਵਕਤ ਜਿਹੜਾ ਜੇ ਪੰਜਾਬ ਦੀ ਜਿਹੜੀ ਮਹਾ ਪੰਚਾਇਤ ਹੋਈ ਆ ਤੇ ਉਹਦੇ ਚ ਲੱਗਦਾ ਤੁਹਾਨੂੰ ਕਿ ਜਿਵੇਂ ਹੋਰ ਵੀ ਬਾਕੀ ਹੋ ਰਹੀਆਂ ਉਹਦੇ ਵਿੱਚ ਜਿਹੜਾ ਸਰਕਾਰ ਨੂੰ ਹੋਰ ਪ੍ਰੈਸ਼ਰ ਬਿਲਡ ਅਪ ਹੁੰਦਾ ਇਹਦੇ ਨਾਲ? ਦੇਖੋ ਰਾਹੁਲ ਗਾਂਧੀ ਪਹਿਲਾਂ ਕੋਈ ਮਹਾ ਪੰਚਾਇਤ ਚ ਕੋਈ ਬੋਲਦਾ ਹੀ ਨਹੀਂ ਹੁੰਦਾ ਸੀ, ਕਦੀ ਤੁਸੀਂ ਸੁਣਿਆ ਖਾਸ ਪੰਚਾਇਤ ਦੇ ਵਿੱਚ? ਨੋ ਡਾਊਟ ਕਿ ਹਰਿਆਣੇ ਦੇ ਵਿੱਚ ਜਿਹੜਾ ਕੰਟੈਕਟ ਰਿਹਾ MLA MPs ਦਾ ਉਹ ਸਿਰਫ ਵੋਟਾਂ ਲੈਣ ਤੱਕ ਸੀ। ਬਿਲਕੁਲ। ਪਰ ਹੁਣ ਰਾਹੁਲ ਗਾਂਧੀ ਰਾਜਸਥਾਨ ਵਿੱਚ ਜਾਂਦਾ, ਉੱਥੇ ਅਜਮੇਰ ਦੇ ਵਿੱਚ ਜਾਂਦਾ, ਹਨੂਮਾਨਗੜ੍ਹ ਦੇ ਵਿੱਚ ਜਾਂਦਾ, ਮਹਾ ਪੰਚਾਇਤਾਂ ਦੇ ਵਿੱਚ ਜਾ ਕੇ ਬੋਲਦਾ। ਬਿਲਕੁਲ। ਉੱਥੇ ਜਾ ਕੇ ਆ ਕਹਿੰਦਾ ਹਮ ਦੋ ਹਮਾਰੇ ਦੋ। ਉੱਥੇ ਉਹ ਜਦੋਂ ਬੋਲਦਾ ਦੈਟ ਮੀਨਸ ਕਿ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਹੁਣ ਸਾਡੀ VOTING ਇੱਧਰ ਆ, ਉਹਨਾਂ ਤਾਂ VOTING ਦੇਖਣੀ ਆ। ਪਰ ਜਿਸ ਤਰੀਕੇ ਦੇ ਨਾਲ ਇਕੱਠ ਪੰਜਾਬ ਦੇ ਵਿੱਚ ਵੀ ਹੋਇਆ, ਹੋ ਸਕਦਾ ਆ ਕਿ ਇਹ ਵੀ ਇੱਕ ਪ੍ਰੈਸ਼ਰ ਬਣੇ, ਸਰਕਾਰਾਂ ਨੂੰ ਇਹ ਸੋਚਣ 'ਚ ਮਜਬੂਰ ਕਰ ਦੇਣ ਕਿ ਸਾਨੂੰ ਹੁਣ ਲੋਕਾਂ ਨੂੰ ਸਾਂਭਣ ਦੇ ਲਈ ਕੋਈ ਇਦਾਂ ਦਾ ਹੰਭਲਾ ਮਾਰਨਾ ਪੈਣਾ, ਸਾਨੂੰ ਜਿਹੜੇ ਲਾਅ ਆ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਉਣੇ ਪੈਣੇ ਆ, ਨਾ ਕਿ ਅਸੀਂ ਇਹ ਦੇਖ ਕੇ ਬਣਾਉਣੇ ਆ ਕਿ ਸਾਨੂੰ ਅਗਲੀਆਂ ਚੋਣਾਂ ਵਿੱਚ ਕਿੱਥੋਂ ਫਾਇਦਾ ਹੋ ਸਕਦਾ। ਬਿਲਕੁਲ। ਸੋ ਦਲਜੀਤ ਜੀ, ਜਿਹੜਾ ਸਮਾਂ ਜਿਹੜਾ ਪ੍ਰੋਗਰਾਮ ਦਾ ਉਹ ਵੀ ਤਕਰੀਬਨ ਮੁਕੰਮਲ ਹੋ ਚੁੱਕਾ ਜੀ। ਤੁਸੀਂ ਆਏ, ਜਿਹੜੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਸਾਡੀ ਗੱਲਬਾਤ ਚੰਗੀ ਲੱਗੀ ਤਾਂ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਇਹ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਲੈ ਕੇ ਆਉਂਦੇ ਹਾਂ। ਤੁਸੀਂ ਆਪਣੀਆਂ ਟਿੱਪਣੀਆਂ ਨਾਲ, ਆਪਣੇ ਸਵਾਲਾਂ ਨਾਲ ਇਸ ਪ੍ਰੋਗਰਾਮ 'ਚ ਹਿੱਸਾ ਪਾਇਆ ਕਰੋ। ਨਾਲ ਦੀ ਨਾਲ ਸਾਡਾ ਫੇਸਬੁੱਕ ਪੇਜ, ਸਾਡਾ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਸਾਡਾ ਹਰ ਪ੍ਰੋਗਰਾਮ ਤੁਹਾਡੇ ਤੱਕ ਪਹੁੰਚੇ। ਤੇ ਇਸ ਪ੍ਰੋਗਰਾਮ ਲਈ ਵੀ ਜੋ ਵੀ ਤੁਹਾਡੀ ਫੀਡਬੈਕ ਹੈ ਉਹ ਸਾਡੇ ਤੱਕ ਜ਼ਰੂਰ ਪਹੁੰਚਾਇਓ ਤਾਂ ਜੋ ਅਸੀਂ ਆਪਣਾ ਪ੍ਰੋਗਰਾਮ ਹੋਰ ਵੀ ਚੰਗਾ ਕਰਕੇ ਹੋਰ ਇਹਦੀਆਂ ਤਰੁੱਟੀਆਂ ਦੂਰ ਕਰਕੇ ਤੁਹਾਡੇ ਤੱਕ ਲੈ ਕੇ ਆ ਸਕੀਏ। ਸੋ ਤਦ ਤੱਕ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।